ਅੱਜ ਪੰਜਾਬ ਦੀ ਮਾਂ ਨੂੰ ਤੇ ਪੰਜਾਬ ਦੀ ਇਸਟੈਬਲਿਸ਼ਮੈਂਟ ਨੂੰ, ਪੂਰੇ ਪਾਕਿਸਤਾਨ ਦੀ ਇਸਟੈਬਲਿਸ਼ਮੈਂਟ ਨੂੰ ਜ਼ਰਾ ਥੋੜ੍ਹੀ ਬਹੁਤੀ ਸ਼ਰਮ ਹਯਾ ਆਉਂਦੀ ਹੋਏ ਕਿ ਅੱਜ ਗੰਦਮ ਦਾ ਰੇਟ ਜਿਹੜਾ 2800 ਰੁਪਏ ਹੋ ਗਿਆ। ਸਟਾਕੀਆਂ ਕੋਲ ਜਿਸ ਤਰ੍ਹਾਂ ਹੀ ਇਸ ਮੁਲਕ ਦੇ ਵਿੱਚ ਜਦੋਂ ਵੀ ਕੁਝ ਪਹੁੰਚਿਆ ਉਹ ਮਹਿੰਗਾ ਹੋ ਗਿਆ। ਜਦੋਂ ਪੈਦਾ ਕਰਨ ਵਾਲੇ ਕਿਸਾਨਾਂ ਕੋਲ ਸੀ ਉਦੋਂ ਉਹਨੂੰ ਕੋਈ ਪੁੱਛਣਾ ਗਵਾਰਾ ਹੀ ਨਹੀਂ ਸਮਝਦਾ, ਉਹਦੇ ਕੋਲ ਲੈਂਦਾ ਹੀ ਨਹੀਂ ਸੀ, ਮਿੰਨਤਾਂ ਨਾਲ ਲੈਂਦੇ ਸੀ। ਵਪਾਰੀ ਕਹਿੰਦੇ ਸੀ ਚਲੋ ਲੈਣੀ ਨਹੀਂ, ਅਸੀਂ ਲੈਣੀ ਹੈ ਤਾਂ 1800 ਨਾ ਦੇ ਬਈ, ਕਿਲੋ ਕਾਟ ਲਵਾਂਗੇ, ਅੱਧਾ ਕਿਲੋ ਕਾਟ ਲਵਾਂਗੇ, ਅਤੇ ਇਹ ਉਹ ਸਾਨੂੰ ਉਹ ਕਾਟਾਂ 'ਚ ਫਸਾ ਕੇ ਅੱਜ 2800 ਰੁਪਈਆ ਰੇਟ ਹੋ ਗਿਆ। ਸਾਨੂੰ ਉਹਦਾ ਕੀ ਫਾਇਦਾ? ਸਾਡੀ ਫਸਲ ਤਾਂ 1800-1900 ਨਾਲ ਕੋਈ ਨਹੀਂ ਲੈਂਦਾ ਤਾ। ਅਤੇ ਅੱਜ ਉਹ ਮੈਂ ਪ੍ਰੈਸ ਕਾਨਫਰੰਸ ਸੁਣ ਰਿਹਾ ਸੀ, ਖਾਲਦ ਖੋਖਰ, ਉਹ ਬੇਗੈਰਤ ਇਨਸਾਨ, ਤੂੰ ਤਾਂ ਵੈਸੇ ਹੀ ਵਿਕਿਆ ਹੋਇਆ ਇਨਸਾਨ ਆ, ਅਤੇ ਤੇਰਾ ਬਾਕੀ ਆਵਾਮ ਨਾਲ ਤਲਕ ਕੀ ਆ? ਤੂੰ ਚੌਥੇ ਦਿਨ ਆ ਕੇ ਜੀ ਉਹ ਆਪਣੀ ਸ਼ੁਰੂ ਕਰ ਦਿੰਦਾ ਰਾਮ ਕਹਾਣੀ। ਤੇਰੇ ਜਿੰਨਾ ਬਗੈਰਤ ਬੰਦਾ ਇੱਥੇ ਹੁੰਦਾ, ਇੱਥੇ ਹੈ ਤਾਂ ਇਹ ਮੁਲਕ ਦਾ ਇਹ ਹਾਲ ਆ। ਤੁਸੀਂ ਲੀਡਰ ਆ, ਹਜ਼ਾਰ ਏਕੜ ਦਾ ਤੂੰ ਕਾਸ਼ਤਕਾਰ ਆ, ਤੈਨੂੰ ਕੀ ਫਰਕ ਪੈਂਦਾ? ਉਸ ਟਾਈਮ ਜੰਗ ਲੱਗੀ ਸੀ ਜਾਂ ਕੁਛ ਵੀ ਹੋਇਆ ਸੀ? ਇਸ ਮੁਲਕ 'ਚ ਤਾਂ 75 ਸਾਲਾਂ ਤੋਂ ਜੰਗਾਂ ਖਤਮ ਹੀ ਨਹੀਂ ਹੋਈਆਂ, ਨਾ ਕਦੇ ਹੋਣੀਆਂ। ਤੂੰ ਕਿਉਂ ਆਪਣੀ ਸਟਰਾਈਕ ਵਾਪਸ ਲਈ ਉਸ ਟਾਈਮ? ਤੈਨੂੰ ਐਡਾ ਤੂੰ ਮੁਲਕ ਦਾ ਖੈਰ ਖਾ ਸੀ, ਹੁਣ ਤੂੰ ਖੈਰ ਖਾਂ ਮੁਲਕ ਦਾ ਵੀ ਤੂੰ ਕਹਿੰਦਾ ਜੀ ਗੰਦਮ ਕਾਸ਼ਤ ਨਹੀਂ ਕਰਨੀ। ਇਹ ਤੇਰੀ ਖੈਰ ਖਾਈ ਆ? ਉਸ ਟਾਈਮ ਜਦੋਂ ਪ੍ਰੈਸ਼ਰ ਪੈ ਰਿਹਾ ਸੀ ਉਦੋਂ ਤੇਰੀ ਖੈਰ ਖਾਈ ਕੋਈ ਨਹੀਂ ਸੀ। ਤੂੰ ਇੱਕ ਵਿਕਿਆ ਹੋਇਆ ਇਨਸਾਨ ਆ ਅਤੇ ਤੂੰ ਸਾਨੂੰ ਪਿੱਛੇ ਲਾਏ ਆ। ਅਤੇ ਜਿਹੜੀ ਇਹਨਾਂ ਨੇ ਫੋਰਸਿਸ ਬਣਾਈਆਂ, ਉਹ ਕੋਈ ਸ਼ਰਮ ਹਯਾ ਇਸ ਮੁਲਕ 'ਚ ਹੈ ਹੀ ਨਹੀਂ ਕਿਸੇ ਬੰਦੇ 'ਚ। ਜਿਹੜੇ ਸਿਆਸਤਦਾਨ ਫਿਰਦੇ ਆ, ਕੌਮੀ ਭਲਾਈ ਚੱਕੀ ਫਿਰਦੇ ਆ ਸਾਡੇ ਲਈ, ਇਹਨਾਂ ਨੂੰ ਸ਼ਰਮ ਹਯਾ ਹੀ ਕੋਈ ਨਹੀਂ। ਔਰ ਇਸਟੈਬਲਿਸ਼ਮੈਂਟ ਦਾ ਸਰੇਆਮ ਹੱਥ ਆ ਇਹਨਾਂ 'ਤੇ। ਇਹ ਕਿਹੜੇ ਕਾਨੂੰਨ 'ਚ ਲਿਖੇ ਹੋਏ ਆ ਵੀ ਆਰਮੀ ਚੀਫ ਸਾਹਿਬ ਸਾਡੇ ਮਿਲਣਗੇ ਹੋਏ ਆ ਜੀ ਉਹਨੂੰ? ਅਮਰੀਕਾ ਦੇ ਸਦਰ ਨੂੰ ਕਿਸ ਹੈ ਨਹੀਂ ਹੈਸੀਅਤ 'ਚ ਗਿਆ ਉਹ ਮਿਲਣ? ਕੋਈ ਇਹ ਕੋਈ ਬਿਆਨ ਸ਼ਿਆਨ ਹੈ? ਨਹੀਂ ਹੈਗਾ ਨਾ ਜਵਾਬ ਇਹਦਾ ਕਿਸੇ ਕੋਲ। ਇਹ ਨਾ ਕੋਈ ਪੁੱਛ ਸਕਦਾ ਇੱਥੇ, ਨਾ ਕੋਈ ਚਾਹੁੰਦਾ ਵੀ ਇੱਥੇ ਪੁੱਛਿਆ ਜਾਵੇ। ਇਹੀ ਤਾਂ ਮਸਲਾ ਸਾਡੇ 'ਚ ਕਿ ਜਿਹੜੇ ਅਸੀਂ ਆਵਾਮ ਦੇ ਨੌਕਰ ਹਾਂ ਉਹ ਮਾਲਕ ਬਣੇ ਹੋਏ ਆ। ਆਵਾਮ ਜਿਹੜੀ ਹੈ ਇੱਥੇ ਗੁਲਾਮ ਆ, ਨੌਕਰ ਆ ਆਵਾਮ। 2% ਦੀ ਸਰਕਾਰੀ ਮੁਲਾਜ਼ਮ ਜਿਹੜੇ ਆ ਆਪਣੇ ਆਪ ਨੂੰ ਇਸ ਮੁਲਕ ਦਾ ਮਾਲਕ ਕਹਿੰਦੇ ਆ। ਅਸੀਂ ਜਗ੍ਹਾ ਜਗ੍ਹਾ ਇੱਕ ਟਾਫੀ ਵੀ ਲਈਏ ਉਹਦੇ 'ਤੇ ਟੈਕਸ ਦਿੰਦੇ ਆ। ਉਹਨਾਂ 'ਚ ਸ਼ਰਮ ਹਯਾ ਹੀ ਨਹੀਂ। ਕਿਸੇ ਸਰਕਾਰੀ ਮਹਿਕਮੇ 'ਚ ਚਲੇ ਜਾਓ, ਉਹ ਇਸ ਕਦਰ ਬਦਬਖਤ ਬੰਦੇ ਆ ਕਿ ਉਹਨਾਂ ਨੇ ਤਮਾਸ਼ਾ ਲਾਇਆ ਕਿਸੇ ਦਾ ਕੋਈ ਕੰਮ ਪੈਸੇ ਤੋਂ ਬਗੈਰ ਹੋਣਾ ਹੀ ਨਹੀਂ। ਔਰ ਫਿਰ ਜੀ ਬਹੁਤ ਸਾਰੇ ਇਮਰਾਨ ਖਾਨ ਦੇ ਦੌਰ 'ਚ ਵੀ ਇਹ ਹੋਏ ਆ। ਉਹ ਜੀ ਕੰਪਲੇਂਟ ਨੰਬਰ ਬਣਾ ਦਈਏ, ਪ੍ਰਾਈਮ ਮਿਨਿਸਟਰ ਕੰਪਲੇਂਟ ਸੈੱਲ, CM ਕੰਪਲੇਂਟ ਸੈੱਲ, ਫਲਾਣਾ ਸੈੱਲ, ਉੱਤੇ ਉਹਨਾਂ ਦੇ ਚੈੱਕ ਐਂਡ ਬੈਲੈਂਸ ਰੱਖਣ ਵਾਲੇ ਵੀ ਉਹੀ ਸਰਕਾਰੀ ਕੁੱਤੇ। ਉਹ ਕਿੱਥੇ? ਮੈਨੂੰ ਦੱਸੋ ਵੀ ਤੁਸੀਂ ਕਦੇ ਵੀ ਇਹਨਾਂ ਨੰਬਰਾਂ 'ਤੇ ਕਾਲ ਕਰਕੇ ਪੁੱਛ ਲਓ, ਕਹਿਣਗੇ ਜੀ 68 ਮਿਲਾ, 69 ਮਿਲਾएं, ਉਹ ਆਪਕੋ ਮਸਲਾ ਹੱਲ ਕਰ ਦੇंगे। ਉਹ ਬਗੈਰਤ ਦੇ ਵਿੱਚੋਂ ਅਸੀਂ ਬੈਲੈਂਸ ਪਵਾਉਂਦੇ ਤੁਹਾਡੇ ਵਾਸਤੇ। ਇਸ ਮੁਲਕ ਦਾ ਤਾਂ ਹਾਲ ਇਹ ਆ ਵੀ ਚੈੱਕ ਐਂਡ ਬੈਲੈਂਸ ਰੱਖਣ ਵਾਲੇ ਵੀ ਉਹੀ ਹੁੰਦੇ ਆ ਸਰਕਾਰੀ ਕੁੱਤੇ ਜਿਨ੍ਹਾਂ ਦੀ ਸ਼ਿਕਾਇਤ ਕਰ ਰਹੇ ਆ। ਉਹ ਕਿਸ ਤਰ੍ਹਾਂ ਇਸ ਮੁਲਕ ਨੂੰ ਤੁਸੀਂ ਬੈਲੈਂਸ ਕਰੋਗੇ? ਬਹੁਤ ਸਾਰੇ ਲੋਕ ਜਿਹੜੇ ਆ ਤੰਗ ਕੀ ਇਸ ਮੁਲਕ 'ਚ ਸ਼ਊਰ ਆਣੇ ਨਹੀਂ ਦਿੱਤਾ ਹੈਗਾ। 70-75 ਸਾਲਾਂ 'ਚੋਂ ਸਾਨੂੰ ਕਦੇ ਇੰਡੀਆ ਨਾਲ ਜੰਗ ਹੋ ਗਈ, ਕਦੇ ਫਲਾਣੇ ਨਾਲ ਹੋ ਗਈ, ਕਦੇ ਧਮਕਾਣੇ ਨਾਲ ਹੋ ਗਈ। ਉਹ ਸਾਡੀ ਵੀ ਕੋਈ ਤਰੱਕੀ ਦੇਖ ਲਓ। ਅਸੀਂ ਕੋਈ ਤਰੱਕੀ ਕੀਤੀ ਆ? ਅਸੀਂ ਤਾਂ ਕੋਈ ਤਰੱਕੀ ਨਹੀਂ ਕੀਤੀ। ਅਸੀਂ ਤਾਂ ਉਵੇਂ ਦੇ ਉਵੇਂ ਫਿਰਦੇ ਹਾਂ। ਅਸੀਂ ਬਲਕਿ ਜਿਹੜੀ ਕੋਈ ਤਰੱਕੀ ਕੀਤੀ ਸੀ ਅੱਗੇ ਥੋੜ੍ਹਾ ਜਿਹਾ ਅੱਗੇ ਇੱਕ ਸਟੈਪ ਜਾਂਦੇ ਹਾਂ ਤਾਂ 10 ਕਦਮ ਪਿੱਛੇ ਚਲੇ ਜਾਂਦੇ ਹਾਂ ਇਸ ਮੁਲਕ 'ਚ। ਇਹ ਮੁਲਕ ਜੀ ਸਾਡਾ ਉੱਤੋਂ ਸਰਕਾਰੀ ਕੁੱਤਿਆਂ ਨੂੰ ਜਦੋਂ ਪੁੱਛ ਲਓ ਉਹਨਾਂ ਦੇ ਮੁਤਾਬਕ ਇਹ ਮੁਲਕ ਬੜੀ ਤਰੱਕੀ 'ਚ ਜਾ ਰਿਹਾ। ਅਸੀਂ ਇਸ ਮੁਲਕ ਦੇ ਵਿੱਚ ਸਿਰਫ ਪਿਸਣ ਲੱਗੇ ਹੋਏ ਹਾਂ। ਡਿਗਰੀਆਂ ਹੱਥ 'ਚ ਲੈ ਕੇ ਆਓ ਫਿਰਦੇ ਹਾਂ ਜੀ, ਕੋਈ ਨਹੀਂ ਪੁੱਛਣ ਵਾਲਾ। ਫਿਰ ਕਹਿੰਦੇ ਜੀ ਇਸ ਮੁਲਕ ਦੀਆਂ ਡਿਗਰੀਆਂ ਬੜੀਆਂ ਕਾਮਯਾਬ ਆ, ਉਹ ਬੜੇ ਅਸੀਂ ਕਾਮਯਾਬ ਲੋਕ ਹਾਂ। ਉਹ ਬਾਈ ਅਸੀਂ ਕਿੱਥੋਂ ਕਾਮਯਾਬ ਆ? ਅਸੀਂ ਅੱਜ ਤੱਕ ਕੋਈ ਆਪਣੀ 75 ਸਾਲਾਂ 'ਚ ਕੋਈ ਇੱਕ ਸ਼ਾਇਦ 10 ਦਿਨ ਜਿਹੜੀ ਬਣਾਈ ਹੋਵੇ। ਅਸੀਂ ਕਿਸੇ ਫੀਲਡ ਦੇ ਵਿੱਚ ਕੋਈ ਸ਼ਾਇਦ ਨਹੀਂ ਬਣਾਈ। ਔਰ ਸਾਨੂੰ ਐਵੇਂ ਖਾਮ-ਖਾ ਦੱਸਣ ਲੱਗੇ ਹੁੰਦੇ ਆ ਜੀ ਨਾ ਬਣਾ ਲਿਆ ਹਮਨੇ, JF-17 ਥੰਡਰ ਬਣਾ ਲਿਆ ਹਮਨੇ, ਫਲਾਂ ਬਣਾ। ਉਹ ਭਾਈ ਤੁਸੀਂ ਕੁਝ ਵੀ ਨਹੀਂ ਬਣਾਇਆ। ਅਸਲ ਹਕੀਕਤ ਇਹ ਆ ਤੁਸੀਂ ਚੋਰ ਆ, ਚੋਰ ਹੀ ਰਹਿਣਾ। ਮੁਲਕ ਠੀਕ ਆ, ਮੁਲਕ ਜਿਵੇਂ ਵੀ ਬਣ ਗਿਆ, ਜਿਵੇਂ ਵੀ ਬਣਨਾ ਸੀ ਬਣ ਗਿਆ।
ਮੁਲਕ ਫਿਰ ਵੀ ਠੀਕ ਆ, ਲੇਕਿਨ ਇਹਨੂੰ ਚਲਾਉਣ ਵਾਲੇ ਅਦਾਰੇ ਠੀਕ ਕੋਈ ਨਹੀਂ, ਔਰ ਨਾ ਉਹ ਆਪਣੇ ਆਪ ਨੂੰ ਠੀਕ ਕਰਨਾ ਚਾਹੁੰਦੇ ਆ। ਅਗਰ ਮੈਂ ਕਿਸੇ ਨੂੰ ਕਹਾਂ ਕਿ ਯਾਰ ਆਪਣੇ ਤੁਸੀਂ ਅਦਾਰੇ ਨੂੰ ਠੀਕ ਕਰੋ, ਉਹ ਮੇਰੇ ਤੇ ਕੋਈ 5-7 ਕੇਸ ਹੋਣਗੇ। ਉਹਨਾਂ ਨੇ ਆਪਣੀ ਸਲਾਹ ਦੀ ਬਜਾਏ ਮੈਨੂੰ ਜਿਹੜਾ ਨਾ ਵਿੱਚ ਲੈ ਲੈਣਾ ਕਿਸੇ ਤਰੀਕੇ ਨਾਲ, ਕਿ ਚੱਲ ਬਈ ਤੂੰ ਗੱਲ ਕਿਉਂ ਕੀਤੀ ਹੈ। ਇਹ ਹਾਲ ਆ। ਇਹ ਸਲਾਹ ਨਹੀਂ ਕਰਨੀ ਅਸੀਂ ਸਿਰਫ ਅੱਗੇ ਚੱਲਣਾ, ਇੱਕ ਸਟੈਪ ਅੱਗੇ ਚੱਲਣਾ। ਜਿਸ ਤਰ੍ਹਾਂ ਉਹ ਗੰਦੀਆਂ ਔਰਤਾਂ ਨਹੀਂ ਹੁੰਦੀਆਂ ਬਈ, ਉਹਨਾਂ ਨੂੰ ਜੋ ਮਰਜ਼ੀ ਮਨਾ ਲਓ, ਉਹਨਾਂ ਨੇ ਨਹੀਂ ਮੰਨਣਾ ਹੁੰਦਾ, ਉਹਨਾਂ ਨੇ ਅੱਗੇ ਇੱਕ ਇੱਕ ਸਟੈਪ ਰਹਿਣਾ ਹੁੰਦਾ। ਇਹ ਮੁਲਕ ਦੇ ਵਿੱਚ ਜਿਹੜਾ ਨਾ ਅਦਾਰਿਆਂ ਦਾ ਇਹੀ ਕੰਮ ਆ। ਅਦਾਰਿਆਂ ਨੇ ਮਜ਼ਾਕ ਬਣਾਏ ਹੋਏ ਆ ਸਾਨੂੰ, ਹਰ ਲਿਹਾਜ਼ ਨਾਲ ਮਜ਼ਾਕ ਬਣਾਏ ਹੋਏ ਆ ਇਸ ਮੁਲਕ ਨੂੰ। ਹੁਣ ਗੰਦਮ ਦਾ ਰੇਟ ਜੀ 2800 ਤੇ ਚਲਾ ਗਿਆ। ਹੁਣ ਉਹ ਰੋਟੀ ਮਹਿੰਗੀ ਨਹੀਂ ਹੋਈ, ਉਹ ਜਿਹੜੀ ਕਹਿੰਦੀ ਸੀ ਹਮਨੇ 22 ਕਰੋੜ की रोटी का भी तो सोचना है। ਉਹ ਜਿਹੜੀ 22 ਕਰੋੜ ਦੀ ਤੂੰ ਰੋਟੀ ਦਾ ਸੋਚ ਰਹੀ ਸੀ ਬੇਗੈਰਤ ਔਰਤ ਸਲਮਾ ਬੱਟ, ਉਹ ਅੱਜ ਕਿੱਧਰ ਚਲੀ ਗਈ। ਅੱਜ 2800 ਰੇਟ ਆ ਗੰਦਮ ਦਾ। ਕਿਸਾਨਾਂ ਨੂੰ ਤਾਂ ਇਸ ਮੁਲਕ 'ਚ ਵੈਸੇ ਅਕਲ ਹੈ ਹੀ ਨਹੀਂ ਨਾ, ਤੇ ਉਹ ਬੇਗੈਰਤ ਔਰਤ ਕਿੱਥੇ ਅੱਜ ਬਿਆਨ ਕਿਉਂ ਨਹੀਂ ਉਹਨੇ ਦਿੱਤਾ। ਅੱਜ ਤੁਹਾਡੀ ਰੋਟੀ ਨਹੀਂ ਮਹਿੰਗੀ ਹੋਈ, ਅੱਜ ਤੁਹਾਡੀ 22 ਕਰੋੜ ਆਵਾਮ ਭੁੱਖੀ ਨਹੀਂ ਮਰ ਗਈ, ਅੱਜ ਹਸਪਤਾਲ ਨਹੀਂ ਭਰੇ ਪਏ ਤੁਹਾਡੇ, ਭੁੱਖ ਦੀ ਵਜ੍ਹਾ ਨਾਲ ਆਵਾਮ ਮਰ ਗਈ। ਸ਼ਰਮ ਹੀ ਕੋਈ ਨਹੀਂ ਤੁਹਾਡੇ ਵਿੱਚ ਤਾਂ। ਇਹ ਨੂਨ ਲੀਗ ਦੀ ਹਕੂਮਤ ਤਾਂ ਖਾਸ ਤੌਰ 'ਤੇ ਕੋਈ ਨਹੀਂ। ਨਵਾਜ਼ ਸ਼ਰੀਫ, ਹੁਣ ਬੰਦਾ ਕਹਿ ਕੀ ਸਕਦਾ, ਇਹਨਾਂ ਨੂੰ ਗਾਲਾਂ ਵੀ ਨਹੀਂ ਅਸਰ ਕਰਦੀਆਂ ਵੀ ਇਹਨਾਂ ਨੂੰ ਬੰਦਾ ਗਾਲਾਂ ਹੀ ਕੱਢ ਦੇਵੇ ਚਾਰ। ਕਿਤੇ ਆਮਣੇ ਸਾਹਮਣੇ ਮਿਲਣ ਬਹਿ ਕੇ ਗੱਲ ਕਰੇ ਤਾਂ ਬੰਦਾ ਇਹਨਾਂ ਨੂੰ ਦੱਸੇ, ਚਾਰ ਗਾਲਾਂ ਕੱਢਣ ਦਾ ਸਵਾਦ ਵੀ ਆਵੇ। ਇਹ ਕੋਈ ਬਗੈਰਤ, ਨਸਲੀ ਬਗੈਰਤ ਆ ਇਹ ਜੀ। ਕੌਮ ਦੀ ਮਾਂ ਵਾ, ਇਹਨੇ ਕੌਮ ਨੂੰ ਚੱਕ ਦੇਣਾ। ਯਾਰ ਕੋਈ ਹਯਾ ਸ਼ਰਮ ਹੀ ਕੋਈ ਨਹੀਂ ਹੈਗੀ ਕਿਸੇ ਦੇ ਵਿੱਚ ਵੀ, ਕੋਈ ਨਹੀਂ। ਅੱਜ ਨੋਟਿਸ ਨਹੀਂ ਲਿਆ ਗਿਆ। ਹੁਣ ਉਹ ਮੈਡਮ ਜਾਪਾਨ ਘੁੰਮ ਰਹੀ ਆ, ਉਹ ਜਿਹੜੀਆਂ ਪਿੱਛੇ ਸਟੱਪਣੀਆਂ 2-3 ਉਹ ਵੀ ਉੱਥੇ ਨਾਲ ਘੁੰਮਣ ਲੱਗੀਆਂ ਹੋਈਆਂ। ਅੱਜ ਨੋਟਿਸ ਕਿਉਂ ਨਹੀਂ ਲਿਆ ਗਿਆ। ਚੀਨੀ ਮਹਿੰਗੀ ਹੁੰਦੀ ਆ, ਨੋਟਿਸ ਨਹੀਂ ਲਿਆ ਜਾਂਦਾ ਜੀ। ਕਮੇਟੀਆਂ ਬਣਾਤੀਆਂ ਜੀ, ਹੁਣ ਕਮੇਟੀਆਂ ਨੇ ਅੰਨੀ ਪਾ ਦੇਣੀ ਆ ਜੀ, ਇੰਪੋਰਟ ਕਰ ਦੇਣੀ ਆ ਜੀ, ਫਲਾਣਾ ਕਰ ਦੇਣਾ। ਸਾਡੇ ਵੱਲੋਂ ਜੋ ਮਰਜ਼ੀ ਕਰੋ ਤੁਸੀਂ, ਸਾਡੀ ਚੀਜ਼ ਦੀ ਵੈਲਿਊ ਕੀ ਹੈ ਸਾਨੂੰ ਇਹ ਦੱਸੋ। ਸਾਡੀ ਚੀਜ਼ ਦੀ ਵੈਲਿਊ ਇਹ ਆ ਵੀ ਅਸੀਂ ਇਤਜਾਜ ਕਰਨ ਚਲੇ ਜਾਈਏ, ਚਾਰ ਡੰਡੇ ਮਾਰ ਕੇ, 2 ਟਕੇ ਦੇ ਪੁਲਿਸ ਵਾਲੇ ਜਿਹੜੇ ਹੁੰਦੇ ਆ, ਜਿਹੜੇ ਸਾਡੀਆਂ ਜੇਬਾਂ 'ਚੋਂ ਤਨਖਾਹਾਂ ਲੈ ਰਹੇ ਆ, ਔਰ ਉਹ 2 ਡੰਡੇ ਮਾਰ ਕੇ ਸਾਨੂੰ ਕਹਿੰਦੇ ਚਲੋ ਭੱਜੋ। ਬਸ ਇਹ ਔਕਾਤ ਆ ਸਾਡੀ। ਇਹਦੇ ਤੋਂ ਇਲਾਵਾ ਸਾਡੀ ਭਾਈ ਕੋਈ ਔਕਾਤ ਨਹੀਂ ਹੈਗੀ। ਔਰ ਨਾ ਹੀ ਅਸੀਂ ਇਸ ਮੁਲਕ ਦੇ ਵਿੱਚ, ਇਸ ਮੁਲਕ ਨੂੰ ਕਾਗਜ਼ਾਂ ਦੇ ਵਿੱਚ ਤਾਂ ਤਰੱਕੀ ਹੋ ਸਕਦੀ ਹੈ, ਵੈਸੇ ਕੋਈ ਤਰੱਕੀ ਨਹੀਂ ਹੈਗੀ। ਵੈਸੇ ਇਸ ਐਵੇਂ ਖਾਮ-ਖਾ ਦੇ ਵਿੱਚ ਮਜ਼ਾਕ ਬਣਾਏ ਆਵਾਮ ਦਾ, ਹਰ ਲਿਹਾਜ਼ ਨਾਲ ਮਜ਼ਾਕ ਬਣਾਏ ਆ। ਜਿੱਥੇ ਚਲੇ ਜਾਓ, ਜਿਹੜੇ ਅਦਾਰੇ ਚਲੇ ਜਾਓ, ਪੈਸਾ ਦਿਓ ਕਾਨੂੰਨ ਬਦਲ ਜਾਂਦਾ, ਪੈਸਾ ਦਿਓ ਕਾਨੂੰਨ ਜਿਹੜਾ ਨਾ ਉਹ 73 ਦਾ ਅਤੇ 75 ਦਾ ਐਨ ਇਕੱਠਾ ਕਰਨਾ ਹੁੰਦਾ, ਅਤੇ ਉਹ 1 ਮਿੰਟ 'ਚ ਹੋ ਜਾਂਦਾ। ਪੈਸੇ ਨਾ ਦਿਓ ਤਾਂ ਇਸ ਕਾਨੂੰਨ ਦੇ ਵਿੱਚ ਕੋਈ 500-700 ਰਸਤਾ ਨਿਕਲਣ ਦਾ ਅੱਗੇ ਪਿੱਛੇ, ਉਹ ਰਸਤਾ ਜਿਹੜਾ ਨਾ ਫਿਰ ਖੁੱਲ੍ਹ ਜਾਂਦਾ। ਪੈਸੇ ਨਾ ਦਿਓ, ਪੈਸੇ ਦਿਓ ਤਾਂ ਹੋਰ ਸਾਰੇ ਰਸਤੇ ਬੰਦ ਹੋ ਜਾਂਦੇ ਆ। ਪਾਕਿਸਤਾਨ ਦਾ ਆਇਨ, ਜਿਵੇਂ ਕਿਹੜਾ ਕੋਈ ਸਰਕਾਰੀ ਕੁੱਤਾ ਜਿਸ ਤਰ੍ਹਾਂ ਚਾਹੁੰਦਾ, ਜਿਹੜੀ ਪੋਸਟ 'ਤੇ ਬੈਠਾ ਉਹ ਲਿਖ ਸਕਦਾ ਹੁੰਦਾ, ਉਹਨੂੰ ਕੋਈ ਪੁੱਛ ਦੱਸ ਨਹੀਂ। ਬਸ ਅੱਜ ਸਲਮਾ ਬੱਟ ਸਾਹਿਬਾ ਕਿੱਥੇ ਆ, ਜਿਹਨੂੰ ਅਵਾਰਡ ਨਹੀਂ ਮਿਲਿਆ ਵਿਚਾਰੀ ਨੂੰ, ਸ਼ਾਇਦ ਇਸ ਅਫਸੋਸ ਦੇ ਵਿੱਚ ਪਈ ਆ ਕਿ ਉਹਨੇ 9 ਕਿਸਮਾਂ ਯਾਦ ਕੀਤੀਆਂ ਚਾਵਲਾਂ ਦੀਆਂ, ਲੇਕਿਨ ਉਸ ਔਰਤ ਦਾ ਨੂੰ ਅਵਾਰਡ ਹੀ ਨਹੀਂ ਮਿਲਿਆ ਹੈਗਾ। ਬਾਕੀ ਹਰ ਕੁੱਤੇ ਬਿੱਲੇ ਨੂੰ ਅਵਾਰਡ ਮਿਲਿਆ, ਉਹਨੂੰ ਨਹੀਂ ਮਿਲਿਆ। ਤੇ ਇਹ ਜਿਹੜੀਆਂ ਕਿਸਮਾਂ ਯਾਦ ਕੀਤੀਆਂ ਸੀ ਉਹਨੂੰ ਅਵਾਰਡ ਨਹੀਂ ਦਿੱਤਾ। ਇਸ ਕੰਮ ਦੇ ਵਿੱਚ ਪਈ ਆ ਤਾਂ ਅੱਜ ਕਣਕ ਜਿਹੜੀ ਆ ਨਾ, ਜੇ ਕਿਤੇ ਕੰਟਰੋਲ ਰੱਖਿਆ ਹੁੰਦਾ ਇਹਨੂੰ ਅਵਾਰਡ ਦਿੱਤੇ ਹੁੰਦਾ, ਅੱਜ ਕੰਟਰੋਲ ਹੁੰਦੀ ਆ, ਹਸਪਤਾਲਾਂ 'ਚ ਨਾ ਪਈ ਹੁੰਦੀ ਇੰਨੀ ਭੁੱਖ ਦੀ ਵਜ੍ਹਾ ਨਾਲ ਆਵਾਮ ਜਿਹੜੀ ਹਸਪਤਾਲਾਂ 'ਚ ਆ ਗਈ ਆ। ਗੰਦਮ ਜਿਹੜੀ ਆ ਰੋਟੀ ਇਹਨਾਂ ਦੀ ਜਿਹੜੀ 15 ਤੋਂ 30 ਤੇ ਚਲੀ ਗਈ ਆ, ਅਤੇ ਉਹ ਉੱਥੇ ਪਈ ਆ ਗਮ ਦੇ ਵਿੱਚ। ਜੇ ਉਹਨੂੰ ਜ਼ਰਦਾਰੀ ਯਾਰ ਤੂੰ ਮਾੜਾ ਜਿਹਾ ਅਵਾਰਡ ਦੇ ਦਿੰਦਾ, ਕਿੱਡੀ ਚੰਗੀ ਗੱਲ ਸੀ। ਉਹ ਕਮ ਅਜ਼ ਕਮ ਅੱਜ ਕਣਕ ਨੂੰ ਤਾਂ ਕੰਟਰੋਲ ਕਰ ਲੈਂਦੀ। ਕਣਕ 1900 ਤੋਂ ਸਿੱਧੀ 2800 ਤੇ ਨਹੀਂ ਜਾਂਦੀ, ਸ਼ਾਇਦ ਸ਼ਰਮ ਆ ਜਾਂਦੀ ਉਹਨੂੰ। ਇਸ ਮੁਲਕ 'ਚ ਜੋ ਮਰਜ਼ੀ ਕਾਸ਼ਤ ਕਰ ਲਓ, ਸਾਡੀਆਂ ਜ਼ਮੀਨਾਂ ਵਿਕਣ 'ਤੇ ਆ ਗਈਆਂ, ਪਰ ਇਹਨਾਂ ਨੂੰ ਸ਼ਰਮ ਨਹੀਂ ਆਈ। ਉਹੀ ਗੱਲਾਂ, ਉਹੀ ਰਾਮ ਕਹਾਣੀਆਂ। ਸਿਆਸਤ ਦੇ ਵਿੱਚ, ਇਸ ਮੁਲਕ ਦੇ ਵਿੱਚ ਸਿਆਸਤ ਦੇ ਵਿੱਚ ਚਿਹਰੇ ਬਦਲੇ ਆ।
ਚਿਹਰੇ ਬਦਲ ਜਾਂਦੇ ਆ, ਉਹਨਾਂ ਚਿਹਰਿਆਂ ਦੀਆਂ ਆਪਸ 'ਚ ਰਿਸ਼ਤੇਦਾਰੀਆਂ, ਦੋਸਤੀਆਂ, ਚਿਹਰੇ ਬਦਲ ਜਾਂਦੇ ਆ, ਕਾਨੂੰਨ ਉਹੀ ਆ, ਹਕੂਮਤਾਂ ਉਹੀ ਆ, ਮਰ ਰਿਹਾ ਤਾਂ ਗਰੀਬ ਮਰ ਰਿਹਾ ਇਸ ਮੁਲਕ 'ਚ, ਬਸ ਇਹਦੇ ਤੋਂ ਇਲਾਵਾ ਕੁਛ ਨਹੀਂ। ਹੁਣ ਚਿਹਰੇ ਇਸ ਤਰ੍ਹਾਂ ਬਦਲਦੇ ਆ ਕਿ ਸਿਆਸਤਦਾਨ ਜਿਹੜੇ ਵੀ ਆਪਸ 'ਚ ਰਿਸ਼ਤੇਦਾਰ ਆ, ਜਨੂਬੀ ਪੰਜਾਬ ਦੇ ਸਾਰੇ ਚੱਕ ਕੇ ਦੇਖ ਲਓ, ਜਿੰਨੇ ਵੀ ਆਪਸ 'ਚ ਰਿਸ਼ਤੇਦਾਰ ਹੋਣੇ ਆ, ਹਕੂਮਤ ਜਿਹਦੀ ਮਰਜ਼ੀ ਆਵੇ ਉਹਨਾਂ ਦੇ ਕੰਮ ਚੱਲਦੇ ਆ, ਉਹਨਾਂ ਦੇ ਹੁੰਦੇ ਰਹਿੰਦੇ ਆ, ਉਹਨਾਂ ਨੂੰ ਕੋਈ ਮਸਲਾ ਨਹੀਂ ਹੈਗਾ। ਮਸਲਾ ਸਿਰਫ ਆਵਾਮ ਨੂੰ ਆ ਕਿ ਸਾਡੇ ਲਈ ਕੋਈ ਕਾਨੂੰਨ ਨਹੀਂ ਇੱਥੇ, ਨਾ ਇੱਥੇ ਸਿਹਤ ਦਾ ਨਿਜ਼ਾਮ ਫਰੀ, ਨਾ ਇੱਥੇ ਤਲੀਮ ਦਾ ਨਿਜ਼ਾਮ ਫਰੀ, ਗੱਲਾਂ 'ਚ ਫਰੀ ਆ, ਗੌਰਮੈਂਟ ਦੇ ਕਾਗਜ਼ਾਂ 'ਚ ਫਰੀ ਆ, ਗੌਰਮੈਂਟ ਦੇ ਖੋਖਲੇ ਕਾਗਜ਼ਾਂ 'ਚ ਫਰੀ ਆ, ਲੇਕਿਨ ਸਾਡੇ ਵਾਸਤੇ ਕੋਈ ਫਰੀ ਨਹੀਂ। ਕਿਸੇ ਸਰਕਾਰੀ ਹਸਪਤਾਲ ਚਲੇ ਜਾਓ, ਦਵਾਈ ਲੈਣੀ ਆ, ਨਹੀਂ ਮਿਲੇਗੀ, ਪਰਚੀ 'ਤੇ ਲਿਖ ਕੇ ਦੇ ਦੇਣਗੇ, ਜਾ ਵੀ 2 ਗੋਲੀਆਂ ਲੈ ਤੇ ਤੂੰ ਦਫਾ ਹੋ ਜਾ ਇੱਥੋਂ, ਬਸ ਇਹ ਤੇਰੀ ਔਕਾਤ ਆ। ਇੱਕ ਬੰਦੇ ਨੂੰ ਸ਼ਦੀਦ ਤਰੀਨ ਮਸਾਨੇ 'ਚ ਤਕਲੀਫ, ਉੱਠ ਕੇ 2 ਕਦਮ ਨਹੀਂ ਟੁਰ ਸਕਦਾ ਸੀ, ਉਹਨੇ ਚਲਾ ਗਿਆ THQ ਹਸਪਤਾਲ ਚੈੱਕ ਕਰਵਾਉਣ। ਅੱਗੇ ਐਮਰਜੈਂਸੀ ਵਾਲੇ ਡਾਕਟਰ ਸਾਹਿਬ ਨੇ ਕੋਈ ਟੈਸਟ ਲਿਖੇ ਬਗੈਰ ਹੀ ਦਵਾਈ ਲਿਖ ਦਿੱਤੀ, ਆ 2 ਗੋਲੀਆਂ ਡਿਸਪੈਂਸਰੀ ਤੋਂ ਲੈ ਤੇ ਦਫਾ ਹੋ ਜਾ, ਬਸ ਇਹ ਸਾਨੂੰ ਸਰਕਾਰੀ ਸਹੂਲਤ ਹੈ। ਠੀਕ ਹੈ, ਉਹ ਵੀ ਲੈ ਲਓ ਆਪਣੀ, ਉਹਦੀ ਕੋਈ ਜ਼ਰੂਰਤ ਨਹੀਂ ਹੈਗੀ ਬਈ ਐਡਾ ਕੁਆਲੀਫਾਈਡ ਡਾਕਟਰ, ਉਹਨੇ ਦੇਖਦੀ ਜੀ ਦਵਾਈ ਲਿਖ ਦਿੱਤੀ, ਕੋਈ ਟੈਸਟ ਨਹੀਂ ਲਿਖਿਆ। ਵਾਹਿਦ ਮੁਲਕ ਆ ਜਿੱਥੇ ਡਾਕਟਰ ਆਪਣਾ ਹੱਕ ਮੰਗਣ ਨੂੰ ਤਾਂ ਦਫਾ ਹੁੰਦੇ ਆ ਹਰ ਜਗ੍ਹਾ ਜੀ, ਲੇਕਿਨ ਪੁੱਛ ਲਓ ਕਾਰਕਰਦਗੀ ਜ਼ੀਰੋ। ਕਾਰਕਰਦਗੀ ਤਾਂ ਆਪਣੀ ਹੈ ਹੀ ਕੋਈ ਨਹੀਂ, ਆਪਾਂ ਨੂੰ ਜ਼ਰੂਰਤ ਹੀ ਕੋਈ ਨਹੀਂ। ਇਹ ਹਾਲ ਹੈ ਇਸ ਮੁਲਕ ਦੇ ਵਿੱਚ, ਜਗ੍ਹਾ ਜਗ੍ਹਾ ਪ੍ਰਾਈਵੇਟ ਪ੍ਰੈਕਟਿਸਾਂ ਚੱਲਦੀਆਂ, ਕੋਈ ਪੁੱਛਣ ਵਾਲਾ ਕੋਈ ਨਹੀਂ। ਸਰਕਾਰੀ ਹਸਪਤਾਲ ਵੀਰਾਨ ਪਏ ਆ। ਡਿਊਟੀ ਅਗਰ 2 ਵਜੇ ਤੱਕ ਹੁੰਦੀ ਹੈ ਤਾਂ ਕੋਸ਼ਿਸ਼ ਹੁੰਦੀ ਹੈ ਉਹਨਾਂ ਦੀ 12 ਵਜੇ ਨਿਕਲ ਜਾਈਏ। ਉਹ ਟਿਕਟੋਕਾਂ ਬਣਾਈ ਹੋਈਆਂ, ਹਰ ਬੰਦਾ ਇਸ ਮੁਲਕ ਦੇ ਵਿੱਚ ਟਿਕਟੋਕ 'ਤੇ ਮਨਿਸਟਰ ਆ, ਟਿਕਟੋਕ 'ਤੇ AC ਆ, ਟਿਕਟੋਕ 'ਤੇ DC ਆ, ਟਿਕਟੋਕ 'ਤੇ ਐਡੀਸ਼ਨਲ ਰੈਵਨਿਊ ਫਲਾਂ ਟਮਕਾਣ ਇਹ ਉਹ ਲੱਗੇ ਹੋਏ ਆ। ਗਰਾਊਂਡ 'ਤੇ ਕਾਰਕਰਦਗੀ ਜ਼ੀਰੋ। ਉਹਦੇ ਬਾਰੇ ਕੋਈ ਪੁੱਛ ਲਏਗਾ, ਉਹ ਜੁਰਮਦਾਰ ਆ, ਉਹ ਗੱਦਾਰ ਆ ਇਸ ਮੁਲਕ ਨਾਲ, ਉਹ ਇਸ ਮੁਲਕ ਦਾ ਸਭ ਤੋਂ ਵੱਡਾ ਗਰਦਾਰ ਆ, ਉਹਨੂੰ ਫੜ ਲਓ, ਫਾਂਸੀ ਚਾੜ ਦਿਓ, ਬਸ ਇਹ ਕਾਨੂੰਨ ਹੈ ਇਸ ਮੁਲਕ ਦਾ। ਇਹ ਮੁਲਕ ਤਰੱਕੀ 'ਚ ਜਾ ਰਿਹਾ ਜੀ, ਇਹ ਮੁਲਕ ਇੰਡੀਆ ਤੋਂ ਅੱਗੇ ਜਾ ਰਿਹਾ ਜੀ। ਅਸੀਂ ਇੰਡੀਆ ਨਾਲ ਜੰਗ ਜਿੱਤ ਲਈ, ਅਸੀਂ ਫਲਾਣਾ ਕਰ ਲਿਆ, ਅਸੀਂ ਧਮਕਾਣਾ ਕਰ ਲਿਆ। ਉਹ ਭਾਈ ਥੱਲੇ ਪੈਣ ਵਾਲੇ ਕਦੇ ਨਹੀਂ ਜਿੱਤੇ ਹੁੰਦੇ, ਠੀਕ ਆ ਨਾ। ਤੇ ਖੈਰ ਸਵਾਲ ਅੱਜ ਇਹ ਆ ਕਿ ਹੁਣ ਜਿਸ ਤਰ੍ਹਾਂ ਜਿਨਸਾਂ ਮੁੱਕਦੀਆਂ ਜਾਂਦੀਆਂ, ਰੇਟ ਉੱਤੇ ਜਾ ਰਹੇ ਆ, ਕੋਈ ਕੰਟਰੋਲ ਨਹੀਂ ਗੌਰਮੈਂਟ ਦਾ। ਮਕਈ ਦੀ ਫਸਲ ਆਈ ਸੀ 3400 ਤੋਂ ਰੇਟ ਡਾਇਰੈਕਟ 1700 ਤੇ ਡਿੱਗ ਪਿਆ, ਕਿਸੇ ਨੇ ਨਹੀਂ ਪੁੱਛਿਆ ਕਿਸਾਨ ਨੂੰ, ਉਹ ਵੀ ਚਵਲ ਜਿਹਾ ਰੋਲਦਾ ਰਿਹਾ ਕਿਸਾਨ। ਉਹਨੇ ਕਿਹਾ ਠੀਕ ਆ ਜੀ, ਦਿਓ ਪਰੇ ਜਾਨ ਛੁਡਾਓ, ਅਗਲੀ ਮੱਕੀ ਲਾਓ, ਅਗਲੀ ਮੱਕੀ ਲਾਓ, ਆਪਣੇ ਆਪ ਨੂੰ ਬਰਬਾਦ ਕਰੋ। ਫਿਰ ਕੋਈ ਜੇ ਕੋਈ ਕਿਸੇ ਦੇ ਘਰ ਕੋਈ ਸੋਨਾ, ਕੋਈ ਮਾੜੀ ਮੋਟੀ ਜ਼ਮੀਨ ਹੈ, ਵੇਚ ਕੇ ਫਿਰ ਲਾ ਦਿਓ ਇਸ ਮੁਲਕ 'ਤੇ। ਲੇਕਿਨ ਇਸ ਮੁਲਕ ਦੇ ਰਹਿਣ ਵਾਲਿਆਂ ਨੂੰ, ਇਸ ਮੁਲਕ ਦੇ ਅਦਾਰਿਆਂ ਨੂੰ, ਇਸ ਮੁਲਕ ਦੀ ਇਸਟੈਬਲਿਸ਼ਮੈਂਟ ਨੂੰ ਹਯਾ ਸ਼ਰਮ ਨਹੀਂ ਆਉਣਾ। ਅਸੀਂ ਆਪਣੇ ਆਪ ਨੂੰ ਵੇਚ ਦਈਏ, ਕੋਈ ਮਸਲਾ ਨਹੀਂ, ਇਹਨਾਂ ਨੂੰ ਹਯਾ ਸ਼ਰਮ ਹੀ ਨਹੀਂ ਆਉਣਾ। ਕਿਧਰੇ ਚਲੇ ਜਾਓ, ਸਾਡੇ ਮੁਲਕ ਦੀ ਇਸਟੈਬਲਿਸ਼ਮੈਂਟ ਵੀ ਖੁੱਲ੍ਹੇ ਆਮ ਕਹਾਣੀਆਂ, ਜਗ੍ਹਾ ਜਗ੍ਹਾ DHH ਬੰਗਲੇ, ਜਗ੍ਹਾ ਜਗ੍ਹਾ ਕੈਂਟਾਂ ਦੇ ਵਿੱਚ ਜਾ ਕੇ ਦੇਖੋ ਯਾਰ, ਤੁਸੀਂ ਸਾਡੀਆਂ ਰਿਹਾਇਸ਼ਾਂ ਦੇਖੋ ਨਾ, ਤੁਹਾਡਾ ਇੱਕ ਵਾਸ਼ਰੂਮ ਦੇ ਬਜਟ ਦੇ ਬਰਾਬਰ ਤਾਂ ਸਾਡੇ ਮਕਾਨ ਹੁੰਦੇ ਆ। ਇੱਕ ਵਾਸ਼ਰੂਮ ਦਾ ਬਜਟ ਤੁਸੀਂ ਮੇਨਟੇਨ ਕਰਾ ਲੈਂਦੇ ਆ, ਬਣਿਆ ਬਣਾਇਆ, ਉਹਦੇ ਬਰਾਬਰ ਤਾਂ ਸਾਡੇ ਘਰ ਬਣੇ ਹੁੰਦੇ ਆ ਉਨੀ ਲਾਗਤ ਨਾਲ। ਤਾਂ ਮੇਰਾ ਭਾਈ, ਜੋ ਤੁਸੀਂ ਫਰਮਾ ਰਹੇ ਸੀ ਜਨਰਲ ਸਾਹਿਬ, ਤਹਿਕੀਕ ਕਰ ਲਿਆ ਕਰੋ, ਉਹ ਤਹਿਕੀਕ ਇਹੀ ਆ, ਕਦੇ ਬਜਟ ਚੁੱਕ ਕੇ ਦੇਖੋ ਵਾਸ਼ਰੂਮਾਂ ਦਾ, ਫਿਰ ਤੁਹਾਨੂੰ ਪਤਾ ਲੱਗੇ ਕਿ ਸਾਡੇ ਫਿਰ ਇੱਕ ਇਸ ਮੁਲਕ ਦੇ ਸਭ ਤੋਂ ਲੋਅਰ ਮਿਡਲ ਕਲਾਸ ਦੇ ਜਿਹੜਾ ਨਾ, ਉਹਦਾ ਮਕਾਨ ਚੱਕ ਕੇ ਦੇਖੋ ਕਿੰਨੇ ਦਾ। ਉਹ ਤੁਸੀਂ ਆਪਣੇ ਕਿਸੇ ਸਰਕਾਰੀ ਬੰਦੇ ਤੋਂ ਨਹੀਂ ਰੇਟ ਲਵਾਉਣਾ, ਕਿਉਂਕਿ ਉਹਨੇ ਤਾਂ ਆਪਣਾ ਵਿੱਚ ਕਮਿਸ਼ਨ ਹਰ ਸ਼ੈ ਪਾ ਕੇ ਤੁਹਾਡੇ ਵਾਸ਼ਰੂਮ ਤੋਂ ਉੱਤੇ ਬਣਾ ਦੇਣਾ ਉਹਨੂੰ। ਉਹ ਕਿਸੇ ਬਾਹਰੋਂ ਕੋਈ ਸੱਦੋ ਗੋਰਾ, ਕਿਉਂਕਿ ਇਸ ਮੁਲਕ ਦੀ ਰਵਾਇਤ ਆ ਇਹ। ਇਸ ਮੁਲਕ 'ਚ ਤਾਂ ਟੈਲੈਂਟ ਹੈ ਹੀ ਕੋਈ ਨਹੀਂ, ਨਾ ਇਸ ਮੁਲਕ ਦੇ ਨੂੰ ਟੈਲੈਂਟਡ ਬੰਦੇ ਚਾਹੀਦੇ ਆ, ਨਾ ਜ਼ਰੂਰਤ ਆ ਇਸ ਮੁਲਕ ਨੂੰ, ਔਰ ਨਾ ਕੋਈ ਟੈਲੈਂਟਡ ਬੰਦਾ ਇਸ ਮੁਲਕ 'ਚ ਕੰਮ ਕਰਨਾ ਚਾਹੁੰਦਾ। ਕੋਈ ਗੋਰਾ ਸੱਦੋ ਟੈਲੈਂਟਡ, ਉਹਦੇ ਨਾਲ ਮੁਵਾਜ਼ਨਾ ਕਰਾਓ ਆਪਣੇ ਵਾਸ਼ਰੂਮ ਦੇ ਬਜਟ ਦਾ, ਅਤੇ ਇੱਕ ਗਰੀਬ ਦੇ ਘਰ ਦੀ ਟੋਟਲ ਰਕਮ ਦਾ ਤੁਸੀਂ ਕਰਾ ਕੇ ਦੇਖੋ। ਫਿਰ ਤੁਸੀਂ ਬਹਿ ਕੇ ਤਨਹਾਈ 'ਚ ਦੱਸਿਓ ਵੀ ਤੁਸੀਂ ਕਿਹੜੀ ਤਹਿਕੀਕ ਦੀ ਗੱਲ ਕਰ ਰਹੇ ਸੀ। ਤਹਿਕੀਕ ਇਹ ਆ
ਲੇਕਿਨ ਤੁਸੀਂ ਆਪਣੇ ਆਪ ਨੂੰ ਕਿਸੇ ਨੇ ਠੀਕ ਨਹੀਂ ਕਰਨਾ। ਤੁਸੀਂ ਆਪਣੇ ਆਪ ਨੂੰ ਇਸ ਅਦਾਰਿਆਂ ਨੇ ਕਦੇ ਠੀਕ ਨਹੀਂ ਕਰਨਾ। ਉਹ ਮੈਨੂੰ ਠੀਕ ਕਰਨ ਜ਼ਰੂਰ ਆ ਜਾਣਗੇ, ਲੇਕਿਨ ਆਪਣੇ ਆਪ ਨੂੰ ਠੀਕ ਕਰਨਾ ਗਵਾਰਾ ਹੀ ਨਹੀਂ ਸਮਝਦੇ। ਭਾਈ ਸਾਡੇ ਨਾਲ ਤੁਸੀਂ ਗੱਦਾਰੀ ਦੇ ਤੋਕ ਰੱਖ ਦਿਓ, ਲਮਕਾ ਦਿਓ ਗਲੇ ਸਾਨੂੰ ਤੁਸੀਂ ਫਾਂਸੀਆਂ 'ਤੇ ਲਟਕਾ ਦਿਓ, ਲੇਕਿਨ ਆਪਣੇ ਆਪ ਨੂੰ ਆਪਣੇ ਗਿਰੇਬਾਨ 'ਚ ਝਾਂਕੋ ਥੋੜ੍ਹਾ ਜਿਹਾ। ਇਹ ਸਰਕਾਰੀ ਮੁਲਾਜ਼ਮ ਜਿੰਨੇ ਆ ਆਪਣੇ ਗਿਰੇਬਾਨਾਂ ਝਾਂਕਣ, ਚਾਹੇ ਉਹ ਫੌਜ ਦੇ ਆ ਮੁਲਾਜ਼ਮ, ਚਾਹੇ ਉਹ ਕਿਸੇ ਵੀ ਲੋਕਲ ਗੌਰਮੈਂਟ ਦੇ ਆ, ਜਾਂ ਜਿਹੜੇ ਵੀ ਆ ਉਹਨਾਂ ਨੂੰ ਆਪਣੇ ਉਹਦੇ 'ਚ ਸਭ ਤੋਂ ਅੱਛਾ ਕਦਮ, ਸਭ ਤੋਂ ਪਹਿਲੇ ਇਸ ਮੁਲਕ ਦੇ ਜਿਹੜੇ ਉਸਤਾਦ ਹਜ਼ਰਾਤ ਆ ਨਾ, ਟੀਚਰਸ ਜਿਹੜੇ ਸੜਕਾਂ 'ਤੇ ਆ, ਜਿਹੜੇ ਪੰਜਾਬ ਦੇ ਉਹ ਸਿਕੰਦਰ ਕੀ ਨਾਂ ਉਹਦਾ ਵਜ਼ੀਰ ਤਾਲੀਮ ਦਾ, ਜਦੋਂ ਢਿੱਡ ਹੀ ਨਹੀਂ ਸਾਂਭਿਆ ਜਾਂਦਾ, ਉਹਨੂੰ ਡਰੈਸਿੰਗ ਕਰਨ ਦੀ ਤਮੀਜ਼ ਨਹੀਂ ਹੈਗੀ, ਉਹ ਬੰਦੇ ਨੂੰ ਪਹਿਲੇ ਤੋਂ ਆਪਣੇ ਆਪ ਨੂੰ ਆਪਣੀ ਜਿਹੜੀ ਉਹ ਕਹਿੰਦਾ ਜੀ ਮੈਂ ਗੌਰਮੈਂਟ ਦੇ ਖਾਤੇ 'ਚੋਂ ਨਾ ਤਨਖਾਹ ਲੈਂਦਾ ਨਾ ਕੁਛ ਕਰਦਾ। ਭਾਈ ਤੁਸੀਂ ਬਹੁਤ ਕੁਛ ਲੈਂਦੇ ਆ, ਬਸ ਇਹ ਪੜਦਾ ਤੁਹਾਡੇ ਜਿਹੜੇ ਫੰਡ ਹੁੰਦੇ ਆ, ਇਹ ਫੰਡ ਜਿਹੜੇ ਇਹ MPA ਦੇ ਫੰਡ, ਇਹ ਫਲਾਣੇ ਦੇ ਫੰਡ, ਉਹਦੇ ਵਿੱਚੋਂ ਜਿਹੜੇ ਤੁਹਾਨੂੰ ਕਮਿਸ਼ਨ ਜਾਂਦੇ ਹੁੰਦੇ ਆ CNW ਦੇ ਵਿੱਚ ਚੂਰੇ ਪਰੇ, ਪਬਲਿਕ ਹੈਲਥ, ਉਹ ਸਭ ਤੋਂ ਜਿਹੜੇ ਕਮਿਸ਼ਨ ਜਾਂਦੇ ਆ ਨਾ ਤੁਹਾਨੂੰ, ਉਹ ਕਮਿਸ਼ਨ ਪਹਿਲੇ ਕਦੇ ਹਿਸਾਬ ਦਿੱਤਾ ਉਹਦਾ? ਆਵਾਮ ਨੂੰ ਨਹੀਂ ਦਿੱਤਾ ਨਾ, ਇਸ ਆਵਾਮ ਨੂੰ ਪਤਾ। ਤੁਸੀਂ ਐਡੇ ਸੈਲਰੀ ਪਰਸਨ, ਤੁਸੀਂ ਸੈਲਰੀਆਂ ਨਹੀਂ ਲੈਂਦੇ ਜੀ, ਡੋਨੇਟ ਕਰ ਦਿੰਦੇ ਆ, ਤੁਸੀਂ ਫਲਾਣਾ ਕਰ ਦਿੰਦੇ। ਉਹ ਭਾਈ ਤੁਸੀਂ ਛੱਡਦੇ ਕੀ ਆ? 2 ਲੱਖ, ਇਹ ਤਾਂ ਉਹੀ ਕਹਾਣੀ ਹੋ ਗਈ ਵੀ 2 ਲੱਖ ਛੱਡ ਕੇ ਤੁਸੀਂ 20 ਲੱਖ ਨੂੰ ਹੱਥ ਪਾਉਣਾ ਹੁੰਦਾ। ਇਸ ਮੁਲਕ ਦੇ ਵਿੱਚ ਤੁਸੀਂ ਇਹ ਕੰਮ ਕਰਨਾ ਹੁੰਦਾ ਵੀ 2 ਲੱਖ ਛੱਡ ਕੇ 20 ਲੱਖ ਨੂੰ ਹੱਥ ਪਾਉਣਾ ਹੁੰਦਾ। ਔਰ ਸਾਨੂੰ ਤੁਸੀਂ ਦੱਸਦੇ ਆ ਜੀ ਅਸੀਂ ਬਹੁਤ ਬੜੇ ਉਹ ਆ, ਇਸ ਮੁਲਕ ਦੇ ਖੈਰ ਖਾਂ ਵਾਂ। ਸਭ ਤੋਂ ਪਹਿਲੇ ਇਸ ਮੁਲਕ ਦੇ ਵਿੱਚ ਟੀਚਰਾਂ ਨੂੰ ਸਿੱਧਾ ਕੀਤਾ ਜਾਵੇ, ਕਿਉਂਕਿ ਜਿਨ੍ਹਾਂ ਨੇ ਕਰਪਟ ਲੋਕ ਪੈਦਾ ਕੀਤੇ ਆ ਨਾ, ਜਿੰਨੇ ਕਰਪਟ ਲੋਕ ਆ ਆਖਰ ਇਹਨਾਂ ਸਕੂਲਾਂ ਕਾਲਜਾਂ 'ਚੋਂ ਪੜ੍ਹ ਕੇ ਗਏ ਹੋਏ ਆ, ਕੋਈ ਮਹਿੰਗੇ 'ਚੋਂ ਪੜ੍ਹਿਆ, ਕੋਈ ਸਸਤੇ 'ਚੋਂ ਪੜ੍ਹੇ ਹੋਏ ਆ, ਪੜ੍ਹਿਆ ਤਾਂ ਇੱਕ ਟੀਚਰ ਕੋਲ ਹੀ ਹੈ ਨਾ। ਸਭ ਤੋਂ ਪਹਿਲੇ ਇਹਨਾਂ ਟੀਚਰਾਂ ਨੂੰ ਮਿਨੀਮਾਈਜ਼ ਕੀਤਾ ਜਾਵੇ, ਇਹਨਾਂ ਨੂੰ ਬੰਦੇ ਦਾ ਪੁੱਤਰ ਬਣਾਇਆ ਜਾਵੇ ਕਿ ਸਾਡੇ ਮੁਲਕ ਦੇ ਵਿੱਚ ਕਿਸੇ ਕਿਤਾਬ ਦੇ ਵਿੱਚ ਇਖਲਾਕੀਆਤ ਤਾਂ ਪੜ੍ਹਾਈ ਨਹੀਂ ਗਈ। ਸਾਨੂੰ ਕੋਈ ਕਿਤਾਬ ਚੱਕ ਕੇ ਦੇਖ ਲਓ, ਇਖਲਾਕੀਆਤ ਪੜ੍ਹਾਈ ਨਹੀਂ ਗਈ। ਉਹਦੇ ਵਿੱਚ ਇਖਲਾਕੀਆਤ ਦੇ ਵਿੱਚ ਇਹ ਚੀਜ਼ ਪੜ੍ਹਾਈ ਨਹੀਂ ਗਈ ਕਿ ਅਸੀਂ ਜਿਹੜਾ ਨਾ ਖੁਦਾ ਦੇ ਬੰਦਿਓ, ਇਹ ਇਸਲਾਮ ਕੀ ਆ। ਇਸਲਾਮੀਆਤ ਦੇ ਵਿੱਚ ਸਾਨੂੰ ਚੰਦ ਹਦੀਸਾਂ, ਚੰਦ ਆਇਤਾਂ ਯਾਦ ਕਰ ਲੈਂ ਜੀ ਉਨਕੇ ਤਰਜਮੇ, ਲੇਕਿਨ ਉਹਨਾਂ ਦੇ ਆਇਤਾਂ ਦੇ ਤਰਜਮੇ ਮਫਹੂਮ ਉਹ ਨਹੀਂ ਦੱਸੇ ਜਾਂਦੇ। ਸਾਨੂੰ ਦੱਸਿਆ ਜਾਂਦਾ ਅੱਲਾ ਦੇ ਬੰਦਿਓ, ਪਹਿਲੇ ਤਾਂ ਦੇਖੋ ਵੀ ਟੀਚਰ ਆਪ ਕਰਪਟ ਹੁੰਦੇ। ਹੁਣ ਅਸੀਂ ਜਿਹੜੇ ਸਕੂਲਾਂ 'ਚੋਂ ਪੜ੍ਹ ਕੇ ਆਏ ਹਾਂ, ਕੋਈ ਉਸਤਾਦ ਭਾਈ ਡੰਗਰ ਵੇਚ ਰਿਹਾ, ਕੋਈ ਮੋਟਰਸਾਈਕਲ ਵੇਚ ਰਿਹਾ, ਕੋਈ ਪ੍ਰਾਪਰਟੀ ਚਲਾ ਰਿਹਾ ਬੈਠਾ 6 ਘੰਟਿਆਂ ਦੇ ਵਿੱਚ, ਕੋਈ ਕੁਛ ਕਰ ਰਿਹਾ, ਕੋਈ ਕੁਛ ਕਰ ਰਿਹਾ। ਠੀਕ ਆ, ਇੱਕ ਪੀਰੀਅਡ ਲਿਆ, ਉਹਦੇ ਤੋਂ ਬਾਅਦ ਜਨਾਬ ਹੁਣ ਮੋਟਰਸਾਈਕਲ ਦਾ ਸੌਦਾ ਕੀਤਾ ਜੀ, ਕਿਸ਼ਤਾਂ ਦੇ ਮੋਟਰਸਾਈਕਲ ਦੇ ਰਹੇ ਹਾਂ ਜੀ, ਲੈ ਰਹੇ ਹਾਂ ਇਹ ਤੇ ਉਹ। ਅਸੀਂ ਕੀ ਉੱਥੇ ਖਾਕ ਪੜ੍ਹਨਾ ਸੀ? ਅਸੀਂ ਵੀ ਐਵੇਂ ਹੀ ਬਣ ਗਏ ਫਿਰ ਜੀ। ਔਰ ਫਿਰ ਜਿਹੜੇ ਮਤਲਬ ਕੋਈ ਹੁੰਦੇ ਆ ਥੋੜ੍ਹੇ ਜਿਹੇ ਉੱਤੇ ਜਾਣ ਵਾਲੇ, ਜਾਂ ਉਹ ਆਪਣੇ ਆਪ ਨੂੰ ਬਰੀਲੀਅੰਟ ਸਟੂਡੈਂਟ, ਜਾਂ ਜਿਨ੍ਹਾਂ ਦੇ ਕੋਈ ਹੱਥ ਛੱਤ ਪੈਂਦੇ ਹੁੰਦੇ ਆ, ਉਹ ਲੋਕ ਫਿਰ ਅੱਗੇ ਚਲੇ ਜਾਂਦੇ ਆ। ਉਹ ਅੱਗੇ ਜਾ ਕੇ ਇਸ ਮੁਲਕ ਦੇ ਵਿੱਚ ਕਰਪਸ਼ਨ ਦੀਆਂ ਆਨੀਆਂ ਪਾ ਦਿੰਦੇ ਆ। ਉਹਨਾਂ ਨੇ ਸਭ ਤੋਂ ਪਹਿਲੇ ਆਪਣੀ ਉਹ ਕਰਨੀ ਹੁੰਦੀ ਆ। ਇਸ ਵਾਸਤੇ ਇਸ ਮੁਲਕ ਦਾ ਜਿਹੜਾ ਬੇਸਿਕ ਸਭ ਤੋਂ ਪਹਿਲਾ ਸਟੈਪ ਆ ਨਾ, ਉਹ ਐਜੂਕੇਸ਼ਨ। ਉਹਦੇ ਵਿੱਚ ਟੀਚਰਾਂ ਨੂੰ ਇੰਨਾ ਕੁ ਜ਼ਲੀਲ ਕੀਤਾ ਜਾਵੇ ਨਾ। ਅਗਰ ਗੌਰਮੈਂਟ ਜਾਂ ਇਹ ਬੰਦੇ ਦੀ ਪੁੱਤਰ ਹੈ, ਗੌਰਮੈਂਟ ਦੇ ਵਿੱਚ ਕੋਈ ਵੀ ਬੰਦੇ ਦੀ ਪੁੱਤਰ ਗੌਰਮੈਂਟ ਆਉਂਦੀ ਹੈ, ਚਾਹੇ ਉਹ ਇਮਰਾਨ ਖਾਨ ਦੀ ਆਉਂਦੀ ਹੈ, ਜਾਂ ਜ਼ਰਦਾਰੀ ਦੀ, ਨੂਨ ਲੀਗ ਦੀ, ਜਾਂ ਜਿਹਦੇ ਵੀ ਆਉਂਦੀ ਆ, ਪਹਿਲੇ ਤਾਂ ਇਹ ਸਭ ਤੋਂ ਸਾਨੂੰ ਜਾਨ ਛੁਡਾਉਣੀ ਚਾਹੀਦੀ ਹੈ ਸਿਆਸੀ ਪਾਰਟੀਆਂ ਤੋਂ। ਇਹ ਸਿਆਸੀ ਪਾਰਟੀਆਂ ਹੋਣੀਆਂ ਹੀ ਨਹੀਂ ਚਾਹੀਦੀਆਂ। ਇਹਨਾਂ ਨੇ ਜਿੰਨੇ ਸਾਲ ਵੀ ਹਕੂਮਤ ਕੀਤੀ ਆ, ਆਮਰੀਅਤ ਸਾਡੇ ਜਨਰਲ ਮੁਸ਼ਰਫ ਤੱਕ ਬਹੁਤ ਅੱਛੀ ਸੀ। ਇਸ ਮੁਲਕ 'ਤੇ ਆਮਰੀਅਤ ਦਾ ਜਿੰਨੀ ਅੱਛਾਈ ਰਹੀ ਨਾ, ਇੰਨੀ ਜਮਹੂਰੀਅਤ ਦੀ ਨਹੀਂ ਹੈਗੀ। ਸਭ ਤੋਂ ਪਹਿਲੇ ਇਹਨਾਂ ਟੀਚਰਾਂ ਦਾ ਬੰਦੋਬਸਤ ਕੀਤਾ ਜਾਵੇ ਇਸ ਮੁਲਕ 'ਚ। ਇਹਨਾਂ ਦੀਆਂ ਸੈਲਰੀਆਂ ਚੱਕ ਕੇ ਦੇਖ ਲਓ, ਇਹਨਾਂ ਦੀ ਰਿਜ਼ਲਟ ਚੱਕ ਕੇ ਦੇਖ ਲਓ, ਜ਼ੀਰੋ। ਫਿਰ ਇਖਲਾਕੀ ਤੌਰ 'ਤੇ ਚਲੋ ਗੌਰਮੈਂਟ ਨੂੰ ਸ਼ਰਮ ਨਹੀਂ ਆਉਂਦੀ ਕੋਈ ਬਈ ਇਖਲਾਕੀਆਤ ਸ਼ਾਮਲ ਕੀਤੀਆਂ ਜਾਣ ਸਾਡੇ ਨਿਸਾਬ ਦੇ ਵਿੱਚ, ਇਹਨਾਂ ਨੂੰ ਤਾਂ ਸ਼ਰਮ ਆਉਣੀ ਨਹੀਂ। ਸਾਡੇ ਟੀਚਰਾਂ ਨੂੰ ਕਮ ਸੇ ਕਮ ਜਿਹੜਾ ਸਾਡਾ 2000 ਤੋਂ ਪਿੱਛੇ ਟੀਚਰ ਸੀ ਨਾ, ਜਿਹੜੇ ਸਾਨੂੰ ਇਖਲਾਕੀਆਤ ਸਿਖਾਉਂਦੇ ਸੀ, ਜਿਹੜੇ ਕਹਿੰਦੇ ਹੁੰਦੇ ਸੀ ਕਿ ਅਸੀਂ ਆਪਣੀ ਡਿਊਟੀ ਨੂੰ ਇਬਾਦਤ ਸਮਝ ਕੇ ਕਰਦੇ ਹਾਂ। ਸਾਡੀ ਮਾਂ ਵੀ ਮਰੀ ਪਈ ਹੋਵੇ ਤਾਂ ਅਸੀਂ ਪੜ੍ਹਾਉਣ ਆਉਂਦੇ ਹਾਂ, ਉਹਦਾ ਜਨਾਜ਼ਾ ਬਾਅਦ ਵਿੱਚ ਆ, ਸਭ ਤੋਂ ਪਹਿਲੇ ਸਾਡਾ ਫਰਜ਼ ਆ। ਉਹ ਜਿਹੇ ਟੀਚਰਾਂ ਦੀ ਜ਼ਰੂਰਤ ਆ ਸਾਨੂੰ। ਠੀਕ ਆ,
ਉਹਦੇ ਤੋਂ ਬਾਅਦ ਜਿੰਨੇ ਉਸ ਟਾਈਮ ਕਰਪਸ਼ਨ ਦਾ ਲੈਵਲ ਘੱਟ ਸੀ, ਲੋਕ ਥੋੜ੍ਹੇ ਜ਼ਿਆਦਾ ਨਹੀਂ, ਚਲੋ ਥੋੜ੍ਹੇ ਖੁਸ਼ਹਾਲ ਸੀ, ਜਿੰਨੀ ਦੁਨੀਆ ਦੇ ਵਿੱਚ ਤਰੱਕੀ ਹੈ ਸੀ ਉਸ ਲਿਹਾਜ਼ ਨਾਲ ਲੋਕ ਬੜੇ ਅੱਛੇ ਸੀ। ਲੇਕਿਨ ਅੱਜ ਤੁਸੀਂ ਦੇਖ ਲਓ ਹਰ ਬੰਦਾ ਕਰਪਟ। ਇਹਨਾਂ ਉਸਤਾਦਾਂ ਨੇ ਕਰਪਸ਼ਨ ਦੀ ਸਭ ਤੋਂ ਪਹਿਲੇ ਤਾਂ ਇਹਨਾਂ ਨੇ ਕੀਤੀ। ਹੁਣ ਸਾਡੇ ਸਕੂਲ ਦੇ ਵਿੱਚ ਫੰਡ ਆਉਂਦਾ ਸੀ, ਅੱਲਾ ਦੇ ਬੰਦਿਓ, ਉਹ ਸਪੋਰਟਸ ਫੰਡ ਜਿੰਨਾ ਆਉਂਦਾ ਸੀ, ਉਹ ਬੱਚਾ ਮਰ ਜਾਂਦਾ ਸੀ ਖੇਲ ਖੇਲ ਕੇ, ਭੱਜ ਭੱਜ ਕੇ, ਉਹਨੂੰ 20 ਦੀਆਂ ਗੰਡੇਰੀਆਂ ਲੈ ਕੇ ਅਤੇ ਆਪ ਜੀ 20,000 ਦਾ ਫੰਡ ਜੇਬ 'ਚ ਪਾਇਆ ਅਤੇ ਹੋ ਗਏ। ਇਹ ਆ ਸਾਡੇ ਉਸਤਾਦਾਂ, ਸਾਡੇ ਟੀਚਰਾਂ ਦਾ ਹਾਲ। ਫਿਰ ਕਰਪਸ਼ਨ ਤਾਂ ਪੈਦਾ ਹੋਣੀ ਹੋਣੀ ਆ। ਫਿਰ ਕਿੱਥੋਂ ਕਾਬਲ ਲੋਕ ਪੈਦਾ ਹੋਣੇ? ਫਿਰ ਕਿੱਥੋਂ ਅਸੀਂ ਕਹਿੰਦੇ ਹਾਂ ਵੀ ਅਸੀਂ ਬਹੁਤ ਕਾਬਲ ਲੋਕ ਹਾਂ, ਅਸੀਂ ਉਹ ਜੀ ਹਮਾਰੇ ਮੇਂ ਜ਼ਹਾਨਤ ਕੀ ਕਮੀ ਨਹੀਂ ਹੈ ਹਮ ਫੋਰ। ਆ ਜਿਹੜੇ ਸਲਾਬ ਆਏ ਆ, ਜਿਹੜਾ ਸਭ ਕੁਛ ਆਏ ਆ, ਇਹ ਗੋਰਾ ਇਹਨਾਂ ਨੂੰ ਮਿਸਮੈਨੇਜਮੈਂਟ ਕਹਿੰਦਾ। ਗੋਰਾ ਇਹਨਾਂ ਨੂੰ, ਅਗਰ ਤੁਸੀਂ ਐਡੇ ਕਾਬਲ ਹੋਵੋ ਨਾ, ਇਸ ਹਾਲਾਤ ਦੇ ਵਿੱਚ ਜਿਹੜੇ ਲੋਕ ਮਰ ਜਾਂਦੇ ਆ, ਤੁਸੀਂ ਤਾਂ 200-400 ਦੱਸਦੇ ਆ, 2-4 ਹਜ਼ਾਰ ਲੋਕ ਮਰ ਜਾਂਦਾ ਹਰ ਸਾਲ, ਇੰਨੇ ਸਾਰੇ ਘਰ ਬਰਬਾਦ ਹੋ ਜਾਂਦੇ ਆ, ਪੱਟੇ ਜਾਂਦੇ। ਇਹ ਮਿਸਮੈਨੇਜਮੈਂਟ ਹੁੰਦੀ ਆ। ਮਿਸਮੈਨੇਜਮੈਂਟ ਇਸ ਤਰ੍ਹਾਂ ਕਿ ਤੁਸੀਂ ਜਿਹੜੀਆਂ ਗੈਰ ਕਾਨੂੰਨੀ ਤੁਸੀਂ ਦਿੱਤੀ ਹੋਈਆਂ ਸੜਕਾਂ ਦਿੱਤੀਆਂ ਹੋਈਆਂ, ਗੈਰ ਕਾਨੂੰਨੀ ਤੁਸੀਂ ਲਾਇਸੈਂਸ ਦਿੱਤੇ ਹੋਏ ਆ, ਗੈਰ ਕਾਨੂੰਨੀ ਤੁਸੀਂ ਨਕਸ਼ੇ ਪਾਸ ਕੀਤੇ ਹੋਏ ਆ, ਪੈਸੇ ਲੈ ਲੈ ਕੇ, ਉਹ ਚੰਦ ਹਜ਼ਾਰ ਜਾਂ ਲੱਖ ਲੈ ਕੇ ਤਾਂ ਉਹ ਜਨਾਬ ਹੋਣੀ ਨਕਸ਼ੇ ਪਾਸ ਕਰ ਦਿੰਦੇ ਆ। ਲੇਕਿਨ ਉਹਨਾਂ ਨੂੰ ਇਹ ਨਹੀਂ ਪਤਾ ਹੁੰਦਾ ਕਿ ਇੱਥੇ ਬਣਨਾ ਕੀ ਆ, ਇੱਥੇ ਕਈ ਲੋਕ ਮਰਨੇ ਆ, ਕਈ ਕੁਛ ਹੋਣਾ ਇੱਥੇ। ਇਹ ਚੀਜ਼ਾਂ ਨਹੀਂ ਪਤਾ ਹੁੰਦੀਆਂ। ਇਹ ਚੀਜ਼ਾਂ ਜਦੋਂ ਉਹਨਾਂ ਨੂੰ ਪਤਾ ਹੀ ਨਹੀਂ ਹੈਗੀਆਂ ਤਾਂ ਫਿਰ ਉਹ ਇੰਟੈਲੀਜੈਂਟ ਕਿੱਥੋਂ ਹੋਏ? ਫਿਰ ਤੁਸੀਂ ਕਿੱਥੋਂ ਨਵੀਆਂ ਨਵੀਆਂ ਚੀਜ਼ਾਂ ਯਾਦ ਕਰ ਲੈਂਦੇ ਆ। ਔਰ ਇਸ ਮੁਲਕ 'ਤੇ ਉਹ ਐਸੀ ਲਾਹਨਤ ਆ ਅੱਜ ਤੱਕ, ਜਿਹੜੇ ਬੰਦੇ ਨੇ ਵੀ ਇਸ ਮੁਲਕ ਦੇ ਬਾਰੇ ਸੋਚਿਆ, ਉਹ ਬੰਦਾ ਕੋਈ ਆਮ ਜ਼ਿੰਦਗੀ ਨਹੀਂ ਮਰਿਆ ਆਪਣੀ, ਉਹ ਜ਼ਿੱਲਤ ਦੀ ਜ਼ਿੰਦਗੀ ਮਰਿਆ ਇਸ ਮੁਲਕ 'ਚ। ਡਾਕਟਰ ਅਬਦੁਲ ਕਦੀਰ ਨੂੰ ਦੇਖ ਲਓ ਭਾਈ, ਉਹਦੀ ਮਿਹਨਤ ਸੀ, ਉਹਨੇ ਆਜ਼ਾਦ ਕੀਤਾ, ਉਹਦੀ ਵਜ੍ਹਾ ਨਾਲ ਬਚੇ ਤੁਸੀਂ। ਅਸੀਂ ਕਿਸੇ ਹੋਰ ਬੰਦੇ ਦੀ ਵਜ੍ਹਾ ਨਾਲ ਨਹੀਂ ਬਚੇ। ਅਸੀਂ ਜਦੋਂ ਕੋਈ ਰੌਲਾ ਹੁੰਦਾ ਸਿੱਧਾ ਐਟਮ ਬੰਬ ਜਿਹੜਾ ਨਾ ਕੱਢ ਕੇ ਰੱਖ ਦਿੰਦੇ, ਅੱਗੇ ਵੀ ਮਾਰ ਦੇਣਾ ਅਸੀਂ। ਉਹ ਸਾਰੇ ਮੁਲਕਾਂ ਦੀ ਨਾਲ ਵਾਲਿਆਂ ਦੀ ਮਜਬੂਰੀ ਹੋ ਜਾਂਦੀ ਆ, ਯਾਰ ਅਸੀਂ ਵੀ ਬਰਬਾਦ ਹੋ ਜਾਣਾ ਅਗਰ ਇਹਨਾਂ ਨੇ ਚਲਾ ਦਿੱਤਾ, ਤਾਂ ਇਸ ਵਜ੍ਹਾ ਨਾਲ ਸੁਲ੍ਹਾ ਕਰਾ ਦਿਓ। ਹੋਰ ਸਾਡੇ 'ਚ ਕੋਈ ਉਹ ਨਹੀਂ ਗੁਣ ਹੈਗਾ ਵੀ ਸਾਡੇ 'ਚ ਜਜ਼ਬਾ ਵਾ ਲਾ ਇਲਾਹਾ ਇਲੱਲ੍ਹਾ ਦਾ, ਅਸੀਂ ਮੁਸਲਮਾਨ ਆ, ਅਸੀਂ ਫਲਾਣਾ, ਅਸੀਂ ਟਮਕਾਣਾ। ਸਾਡੇ 'ਚ ਕੁਛ ਵੀ ਨਹੀਂ ਹੈਗਾ ਐਸਾ ਮੇਰਾ ਭਾਈ। ਇਹ ਸਾਰੀਆਂ ਲੋਲੀਪੋਪ ਜਿਹੜੀਆਂ ਤੁਸੀਂ 60 ਸਾਲਾਂ ਤੋਂ ਜਾਂ 70 ਸਾਲਾਂ ਤੋਂ ਸਾਨੂੰ ਅਦਾਰੇ ਜਾਂ ਇਹ ਸਿਆਸਤਦਾਨ 2-3 ਖਾਨਦਾਨ ਦੇ ਰਹੇ ਆ ਨਾ, ਇਹ ਦੌਰ ਚਲਾ ਗਿਆ ਹੁਣ। ਠੀਕ ਹੈ ਨਾ, ਕਿ ਤੁਸੀਂ ਜਦੋਂ ਮਰਜ਼ੀ ਆਓ, ਸਾਨੂੰ ਜੋ ਮਰਜ਼ੀ ਬਕਵਾਸ ਕਰੋ ਅਤੇ ਚਲੇ ਜਾਓ। ਤੁਸੀਂ ਸਾਡੀ ਹਾਲਤ ਦੇਖੋ ਨਾ ਵੀ ਸਾਡੀ ਹਾਲਤ ਕੀ ਹੋਈ ਹੋਈ ਆ। ਤੁਹਾਡੀ ਦੂਸਰੇ ਚੌਥੇ ਤੁਹਾਡੇ ਮਿਲ ਓਨਰਸ ਉੱਤੇ ਗਏ ਹੋਏ ਆ, ਕਰੋੜਾਂ ਦੀ ਗੱਡੀ ਪਈ ਉਹਨਾਂ ਦੀ ਬਦਲ ਜਾਂਦੀ ਆ ਕੋਈ 2-4 ਦਿਨਾਂ ਬਾਅਦ। ਐਸਾ ਕਿਹੜਾ ਕਾਰੋਬਾਰ ਹੈ ਯਾਰ ਜਿਹੜਾ ਸਾਨੂੰ ਨਹੀਂ ਪਤਾ ਹੈਗਾ? ਸਾਡੇ ਕੋਲ ਜ਼ਿਹਨ ਨਹੀਂ ਹੈ ਨਾ। ਕਮਾਲ ਹੈ ਯਾਰ। ਇਸ ਮੁਲਕ ਨੂੰ ਲੁੱਟਿਆ ਸਭ ਤੋਂ ਜ਼ਿਆਦਾ ਪੜ੍ਹੇ ਲਿਖੇ ਲੋਕਾਂ ਨੇ। ਇਸ ਵਜ੍ਹਾ ਨਾਲ ਸਭ ਤੋਂ ਪਹਿਲੇ ਟੀਚਰਾਂ ਦਾ ਨੰਬਰ ਲਾਇਆ ਜਾਵੇ, ਉਹਦੇ ਤੋਂ ਬਾਅਦ ਬਾਕੀਆਂ ਦਾ। ਠੀਕ ਆ, ਜਿਹੜਾ ਇੱਕ ਚੀਜ਼ ਨੂੰ ਸਿੱਧਾ ਕਰਨ ਦਾ ਤਰੀਕਾ ਨਾ, ਉਹ ਇਹ ਆ। ਉਹ ਇਹ ਨਹੀਂ ਹੈਗਾ ਕਿ ਜਿਹੜਾ ਬੰਦਾ ਬੋਲੇ ਉਹੀ ਕੁੰਡੀ ਖੋਲੇ, ਉਹਨੂੰ ਚੱਕ ਲਓ ਅਤੇ ਮਾਰੋ। ਮੌਤ ਆਉਣੀ ਹੈ ਇੱਕ ਦਿਨ। ਅਗਰ ਅਸੀਂ ਮੁਸਲਮਾਨ ਹਾਂ ਜਾਂ ਅੱਲਾ ਨੂੰ ਮੰਨਦੇ ਹਾਂ, ਜਾਂ ਆਵਾਜ਼, ਅੱਲਾ ਨੇ ਕਿਹਾ ਵੀ ਜ਼ੁਲਮ ਦੇ ਖਿਲਾਫ ਆਵਾਜ਼ ਚੱਕੋ, ਨਹੀਂ ਚੱਕ ਸਕਦੇ ਤਾਂ ਦਿਲ 'ਚ ਉਹਨੂੰ ਕਹੋ ਭਾਈ ਮੌਤ ਤਾਂ ਆਉਣੀ ਆ, ਚੁੱਪ ਰਹਿ ਕੇ ਵੀ ਆਉਣੀ ਆ, ਮੌਤ ਬੋਲ ਕੇ ਵੀ ਆਉਣੀ ਆ, ਮੌਤ ਹਰ ਤਰੀਕੇ ਨਾਲ ਆਉਣੀ ਆ। ਉਹ ਜ਼ੁਲਮ ਕਰਨ ਵਾਲਿਆਂ 'ਤੇ ਵੀ ਆਉਣੀ ਆ, ਸਹਿਣ ਵਾਲਿਆਂ 'ਤੇ ਵੀ ਆਉਣੀ ਆ। ਉਹ ਬਿਹਤਰ ਆ ਫਿਰ ਜਿਹੜਾ ਨਾ ਇਹਨਾਂ ਲੋਕਾਂ ਨੂੰ ਬੇਨਕਾਬ ਕਰੋ। ਇਹ ਜ਼ਰੂਰੀ ਨਹੀਂ ਕਿ ਹਰ ਚੀਜ਼ ਦਾ ਹੱਲ ਕੁੱਟਣਾ ਮਾਰਨਾ ਹੁੰਦਾ, ਉੱਠੋ ਗੋਲੀ ਮਾਰੋ ਫਲਾਣਾ ਕਰੋ। ਨਹੀਂ, ਕਿਸੇ ਵੀ ਅਦਾਰੇ 'ਚ ਭਾਈ ਜਾਓ, ਕੋਈ ਬੰਦਾ ਪੈਸੇ ਮੰਗਦਾ, ਬਹਿ ਜਾਓ ਉੱਥੇ, ਸ਼ਲਵਾਰ ਲਾ ਕੇ ਖੜੇ ਹੋ ਜਾਓ, ਭਾਈ ਆਹ ਲਾ ਮੇਰੀ ਸ਼ਲਵਾਰ ਹੀ ਆ, ਲੈ ਲਾ, ਇਹੀ ਲੈ ਸਕਦਾ ਤੂੰ, ਇਹੀ ਵਿਕਣੇ ਵਾਲੀ ਸ਼ੈ ਹੈ ਮੇਰੇ ਕੋਲ, ਲੈ ਲਾ, ਤਾਂ ਕਿ ਨਾਲ ਵਾਲੇ 10 ਬੰਦਿਆਂ ਨੂੰ ਵੀ ਪਤਾ ਲੱਗੇ, ਸ਼ਾਇਦ ਸ਼ਰਮ ਆ ਜਾਵੇ। ਵੈਸੇ ਤਾਂ ਇਹ ਆਖਰੀ ਹੱਦ ਆ, ਅਤੇ ਮੇਰੇ ਖਿਆਲ ਦੇ ਵਿੱਚ ਸ਼ਰਮ ਤਾਂ ਆਉਣੀ ਨਹੀਂ। ਇੱਥੇ ਬਹੁਤ ਸਾਰੇ ਲੋਕਾਂ ਦੀਆਂ ਮੈਂ ਐਸੀਆਂ ਮਿਸਾਲਾਂ ਦੇ ਸਕਦਾ ਆਪਣੇ ਹੱਥਾਂ ਦੀਆਂ, ਕਿ ਐਸੇ ਲੋਕ ਆ 20-20 ਰੁਪਏ 'ਤੇ ਵਿਕਣ ਵਾਲੇ ਲੋਕ ਸਾਡੇ ਮੁਲਕ ਦੇ ਵਿੱਚ। ਮਾਸ਼ਾਅੱਲਾ ਐਸੀ ਇਜਾਦ ਆ ਸਾਡੀ
18ਵੇਂ ਸਕੇਲ ਦੇ ਬੰਦੇ, 17ਵੇਂ ਸਕੇਲ ਦੇ ਬੰਦੇ, 20-20 ਦੇ ਜੂਸ ਦੇ ਡੱਬੇ ਤੇ ਵਿਕਣ ਵਾਲੇ ਬੰਦੇ, ਇਹ ਸਾਡੀ ਇਜਾਜ਼ਤ ਜ਼ਰੂਰ ਆ। ਇਹਨੂੰ ਅਸੀਂ ਕਹਿ ਸਕਦੇ ਹਾਂ ਕਿ ਇਹ ਇਜਾਜ਼ਤ ਆ ਸਾਡੀ। ਬਾਕੀ ਇਹ ਨਹੀਂ ਅਸੀਂ ਕਹਿ ਸਕਦੇ ਕਿ ਅਸੀਂ ਕੋਈ ਸ਼ੈ ਬਣਾਈ ਆ। ਨਹੀਂ ਨਹੀਂ ਨਹੀਂ, ਗਲਤ ਗੱਲ। ਜਿੰਨੀਆਂ ਗਲਤ ਗੱਲਾਂ, ਜਿੰਨਾ ਝੂਠ ਸਾਡੀ ਸਿਆਸਤ 'ਚ ਬੋਲਿਆ ਜਾਂਦਾ, ਸਾਡੇ ਅਦਾਰਿਆਂ 'ਚ ਬੋਲਿਆ ਜਾਂਦਾ, ਕਿਧਰੇ ਨਹੀਂ ਹੋਣਾ। ਖੈਰ, ਗੱਲ ਸੀ ਅੱਜ ਦੀ ਗੰਦਮ ਦੀ, ਕਿ ਗੰਦਮ ਜਿਹੜੀ ਹੈ ਸਾਡੀ 1900 ਤੋਂ 2800 ਤੇ ਚਲੀ ਗਈ। ਸਾਡੀ ਕੋਈ ਜਿਣਸ ਚੱਕ ਕੇ ਦੇਖ ਲਓ, ਉਹਨੂੰ ਕੋਈ ਬੰਦਾ ਲੈਣ ਨੂੰ ਤਿਆਰ ਨਹੀਂ। ਈਵਨ ਯਾਰ ਮੈਂ ਆਪਣਾ ਤੰਬਾਕੂ ਲਾਇਓ ਸੀ, ਉਹਦਾ ਰੇਟ ਤੁਸੀਂ ਚੁੱਕ ਕੇ ਦੇਖ ਲਓ ਪਿਛਲੇ ਸਾਲਾਂ ਦੇ, 40,000 ਨੂੰ ਮਣ, ਕੋਈ 10,000 ਨੂੰ, ਕੋਈ 16,000 ਨੂੰ, ਕੋਈ ਅੱਜ ਉਸ ਤੰਬਾਕੂ ਨੂੰ ਕੋਈ ਬੰਦਾ 2,000 ਨੂੰ ਲੈਣ ਨੂੰ ਤਿਆਰ ਨਹੀਂ। ਹਰ ਬੰਦਾ ਇਸ ਤਰ੍ਹਾਂ ਸਮਝਦਾ ਵੀ ਮੈਂ ਇਹਦੇ ਤੋਂ ਖਰੀਦ ਲਿਆ ਤੇ ਮੈਂ ਆਸਾਨ ਕਰ ਦੇਣਾ। ਜੋ ਇਸ ਮੁਲਕ 'ਚ ਕਾਸ਼ਤ ਕਰ ਲਓ। ਹਾਂ, ਸਿਗਰਟ ਚੈੱਕ ਕਰ ਲਓ ਤੁਸੀਂ, ਤੰਬਾਕੂ ਨਾਲ ਹੀ ਬਣਦੀ ਹੈ ਨਾ ਸਿਗਰਟ, ਜਾਂ ਉਹਦੇ 'ਚ ਪਿਸ਼ਾਬ ਪਾ ਦਿੰਦੇ ਆ? ਤੰਬਾਕੂ ਹੀ ਪੈਂਦਾ ਨਾ ਉਹਦੇ 'ਚ। ਸਿਗਰਟ ਦਾ ਰੇਟ ਚੈੱਕ ਕਰ ਲਓ। ਗੌਰਮੈਂਟ ਟੈਕਸ ਵੀ ਲੈ ਰਹੀ ਹੈ ਉਹਦੇ 'ਤੇ, ਚੋਰੀ ਵੀ ਵਿਕ ਰਹੀਆਂ। FBI ਦੇ ਬੰਦੇ ਵਿਕੇ ਉਹ ਵੀ ਬੜੇ ਆ। FBI ਦੇ ਬੰਦਿਆਂ ਦੇ ਜਾ ਕੇ ਸਾਸੇ ਚੈੱਕ ਕਰ ਲਓ। ਈਵਨ ਮੈਂ ਇੱਕ ਬੰਦੇ ਨੂੰ ਜਾਣਦਾ, ਉਹਦੀਆਂ ਯਾਰ 3 ਗੱਡੀਆਂ ਉਸ ਬੰਦੇ ਕੋਲ। ਕਿੰਨੀ ਸੈਲਰੀ ਹੋਏਗੀ? 1.5 ਲੱਖ, 2 ਲੱਖ, 4 ਲੱਖ, 5 ਲੱਖ। ਉਹਦੇ ਬੱਚੇ ਅੱਛੇ ਅੱਛੇ ਸਕੂਲਾਂ 'ਚ ਪੜ੍ਹ ਰਹੇ ਆ, ਅੱਛੇ ਅੱਛੇ ਕਾਲਜਾਂ, ਯੂਨੀਵਰਸਿਟੀਆਂ 'ਚ ਪੜ੍ਹ ਰਹੇ ਆ, ਸੈਲਫ ਤੇ ਮੈਡੀਕਲ ਪੜ੍ਹ ਰਹੇ ਆ। ਕਿੱਥੋਂ ਆ ਰਿਹਾ ਪੈਸਾ? ਉਹ ਪੁੱਛਣ ਵਾਲਾ ਹੈ? ਨਹੀਂ ਪੁੱਛ ਸਕਦੇ ਅਸੀਂ। ਇਹ ਜੀ ਫਲਾਣੀ ਰੇਡ ਮਾਰੀ ਆ, ਉਹਦਾ ਜੀ ਸਾਨੂੰ ਉਹ ਮਿਲਿਆ, ਪਰਸੈਂਟੇਜ ਮਿਲੀ ਹੈ। ਪਰਸੈਂਟੇਜ ਕਿਹੜੀ ਚੀਜ਼ ਦੀ ਮਿਲੀ ਹੈ? ਸੈਲਰੀ ਨਹੀਂ ਲੈਂਦੇ ਤੁਸੀਂ। ਸਾਨੂੰ ਇਹ ਬਹੁਤ ਸਾਰੀਆਂ ਜਿਹੜੀਆਂ ਗੱਲਾਂ ਨਾ, ਇਹ ਇਤਸਾਬ ਅਸੀਂ ਕਿਸੇ ਸਾਡੇ, ਤੁਸੀਂ ਨਮਾਜ਼ ਦੇ ਵਿੱਚ ਚਲੇ ਜਾਓ, ਮਸਜਿਦ ਦੇ ਵਿੱਚ ਹੁਣ ਅਜ਼ਾਨ ਹੋ ਰਹੀ ਆ, ਸਾਰੇ ਜਿਹੜੇ ਇਸ ਮੁਲਕ ਦੇ ਮੁਸਲਮਾਨ ਆ ਉਹ ਮਸਜਿਦ ਦੀਆਂ ਸਫਾਂ 'ਚ ਹੋਣੇ ਆ। ਕਿਸੇ ਐਸੇ ਮੁਹੱਲੇ 'ਚ ਦੀ ਮਸਜਿਦ ਜਾਓ ਜਿੱਥੇ ਜ਼ਿਆਦਾ ਸਰਕਾਰੀ ਮੁਲਾਜ਼ਮ ਰਹਿੰਦੇ ਆ, ਦੇਖੋ ਮਸਜਿਦ ਦੀ ਸਫ ਦੇ ਵਿੱਚ ਚਿੱਟੀ ਦਾੜੀ ਰੱਖ ਕੇ, ਸਿਰ 'ਤੇ ਟੋਪੀ ਲੈ ਕੇ ਪਹਿਲੀ ਸਫ 'ਤੇ ਹੋਣਗੇ। ਦਫ਼ਤਰ ਜਾ ਕੇ ਦੇਖੋ, ਪੁੱਛੋ ਸਰ ਮੇਰਾ ਫਲਾਣਾ ਕੰਮ ਆ, ਹੋ ਜਾਏਗਾ ਅੱਜ? ਮੈਂ ਸਾਰੇ ਡਾਕੂਮੈਂਟ, ਹਰ ਚੀਜ਼ ਪ੍ਰੋਸੈਸ ਫॉलो ਕੀਤੇ ਹੋਇਆ, आज की डेट होना चाहिए, नहीं होगा, उसमें फ़लाँ डॉक्यूमेंट्स कम है, फ़लाँ चीज़ कम है, फ़लाँ ऐसे है। चलो जी ठीक है जी। वो भाई अल्लाह नूं भी तुसीं हो प्यारे हैं। हुण तंबाकू ते गल कीती है भी सिगरट ਉਹਦੇ ਨਾਲ ਬਣਦੀ है। सिगरट देख लो कोई डब्बी 100 तो घट है ही नहीं। तंबाकू साढ़ा 2000 ਨੂੰ ਮਣ ਕੋਈ ਨਹੀਂ ਲੈਂਦਾ, और एक ਮਣ ਨਾਲ कम से कम 20 ਡੰਡੇ ਬਣ ਜਾਂਦੇ, 20 ਪੇਟੀਆਂ ਬਣ ਜਾਂਦੀਆਂ ਸਿਗਰਟ ਦੀਆਂ। और एक पेटी कम से कम ਜਿਹੜੀ ਹੈ ਨਾ, ਘਟੀਆ ਤੋਂ ਘਟੀਆ ਸਿਗਰਟ ਦੀ ਇੱਕ ਪੇਟੀ 70,000 ਦੀ ਹੈ। ਉਹ ਯਾਰ ਸਾਰਾ ਕੁਝ ਜਾ ਕੇ ਮਿੱਲਾਂ ਵਾਲਿਆਂ ਕੋਲ ਹੀ ਹੋ ਜਾਂਦਾ ਮਹਿੰਗਾ, ਸਾਡੇ ਕੋਲ ਕਿਉਂ ਨਹੀਂ ਹੁੰਦਾ? ਮਿੱਲਾਂ ਵਾਲੇ ਐਸਾ ਕਿਹੜਾ ਸੋਨਾ ਲਾ ਦਿੰਦੇ ਉਹਦੇ ਨਾਲ ਕਿ ਉਹ ਕਿਸੇ ਨੂੰ ਵੀ ਉਹਦੀ ਅਸਲ ਕੀਮਤ ਕੱਢਣ ਦਾ ਹੀ ਨਹੀਂ ਆਉਂਦਾ, ਪਤਾ ਹੀ ਨਹੀਂ ਹੈਗਾ। ਅਸਲ 'ਚ ਇਸ ਮੁਲਕ 'ਚ ਅਸਲ ਕੀਮਤ ਨਿਕਲ ਵੀ ਨਹੀਂ ਸਕਦੀ। ਤੁਸੀਂ ਜਾ ਕੇ ਕੋਈ ਚੀਜ਼ ਚੱਕ ਕੇ ਦੇਖ ਲਓ, ਪ੍ਰਾਈਸ ਕੰਟਰੋਲ ਮੈਜਿਸਟ੍ਰੇਟ ਹੋਣ ਤਾਂ ਹੈ ਜਾਂ ਨਹੀਂ ਪਤਾ ਨਹੀਂ, ਅੱਲਾ ਦੇ ਬੰਦੇ ਉਹ ਇਹਨਾਂ ਨੂੰ ਅਲਿਫ ਤੇ ਬੇ ਨਹੀਂ ਪਤਾ ਹੈਗੀ, ਔਰ ਇਹ ਸਾਡੇ ਤੇ ਮੁਸੱਲਤ ਆ। ਜਾ ਕੇ ਦੇਖੋ ਸੁਬਾਹ ਕਰਪਸ਼ਨ ਸ਼ੁਰੂ ਹੋ ਜਾਂਦੀ ਹੈ, ਸੁਬਾਹ ਇਹਨਾਂ ਦੀ। ਉਹ ਮਾਰਕੀਟ ਕਮੇਟੀਆਂ ਦੀਆਂ ਜਿਹੜੀਆਂ ਪਰਚੀਆਂ ਵੰਡ ਰਹੇ ਹੁੰਦੇ, ਉਹ ਠੇਕੇ 'ਤੇ ਵੰਡ ਰਹੇ ਹੁੰਦੇ ਆ। ਉਹ 10 ਦੀ ਪਰਚੀ ਹੈ ਅਤੇ 20 ਦੀ ਦੇ ਜਾਂਦੇ ਆ, ਪੇਲ ਜਾਂਦੇ ਆ ਰੇਹੜੀਆਂ ਵਾਲਿਆਂ ਨੂੰ, ਦੁਕਾਨਾਂ ਵਾਲਿਆਂ ਨੂੰ। ਕਰਪਸ਼ਨ ਤਾਂ ਉੱਥੋਂ ਸ਼ੁਰੂ ਹੋ ਜਾਂਦੀ ਹੈ ਸੁਬਾਹ। ਉਹ ਜਿਹੜਾ ਉਹਦੇ 'ਤੇ ਰੇਟ ਲਿਖਿਆ ਹੁੰਦਾ, ਉਹ ਕਦੇ ਗੱਲਾ ਮੰਡੀ 'ਚ ਇੰਪਲੀਮੈਂਟ ਹੋਇਆ? ਨਹੀਂ ਹੋਇਆ, ਕਦੇ ਹੋ ਹੀ ਨਹੀਂ ਸਕਦਾ, ਕਿਉਂਕਿ ਉਹ ਬੜੇ ਲੋਕ ਬੈਠੇ ਆ ਔਰ ਕਦੇ ਰੇਟ ਹੀ ਨਹੀਂ ਕੱਢ ਸਕਦੇ। ਅਸੀਂ ਅੱਲਾ ਦੇ ਬੰਦੇ, ਉਹ ਪਿਆਜ਼ ਲਾਇਆ, ਪਿਆਜ਼ ਸਾਡਾ 10 ਰੁਪਏ ਕਿਲੋ ਨਹੀਂ ਲਿਆ ਕਿਸੇ ਨੇ। 10 ਰੁਪਏ ਕਿਲੋ ਪਿਆਜ਼ ਨੂੰ ਕਿਸੇ ਨੇ ਨਹੀਂ ਪੁੱਛਿਆ। ਔਰ ਮਾਰ ਕੇ ਉਸ ਟਾਈਮ ਵੀ ਰੇਟ ਲਿਸਟ 'ਤੇ 50 ਰੁਪਏ ਰੇਟ ਆਉਂਦਾ ਸੀ ਕਿਲੋ ਦਾ। ਉਹ ਕਿਸ ਤਰ੍ਹਾਂ, ਕਿਹੜੀ ਪਰਸੈਂਟੇਜ ਨਾਲ ਕੱਢਦਾ ਹੁੰਦਾ ਸੀ ਪ੍ਰਾਈਸ ਕੰਟਰੋਲ ਮੈਜਿਸਟ੍ਰੇਟ ਜਾਂ ਉਹਦੇ ਹੈੱਡ ਕਲਰਕ? ਕਿਹੜਾ ਫਾਰਮੂਲਾ ਸੀ? ਉਹ 50 ਨਾਲ ਤਾਂ ਲੈਂਦੇ ਨਹੀਂ ਸੀ ਯਾਰ। ਮੰਡੀਆਂ ਜਾਂਦੇ ਸੀ ਅਸੀਂ, ਕਿਰਾਇਆ ਜੇਬ 'ਚੋਂ ਦਿੰਦੇ ਸੀ। ਬਾਕੀ ਤਾਂ ਛੱਡੋ ਨਾ,
ਬਾਕੀ ਤਾਂ ਗੱਲ ਹੀ ਛੱਡ ਦਿਓ ਕਿ ਅਸੀਂ ਸੀਡ ਕਿੰਨੇ ਦਾ ਲਿਆ, ਅਸੀਂ ਖਾਦ ਕਿੰਨੀ ਪਾਈ, ਪਾਣੀ ਕਿੰਨੇ ਲਾਏ, ਸਪਰੇਆਂ ਕਿੰਨੀਆਂ ਕੀਤੀਆਂ, ਉਹ ਤਾਂ ਛੱਡ ਦਿਓ। ਉਹ ਤਾਂ ਨਾ ਇਹਨਾਂ ਦੀ ਪੈਰਾ ਫੋਰਸਿਸ ਪੁੱਛ ਸਕਦੀਆਂ, ਨਾ ਵਜ਼ੀਰੇ ਆਲਾ ਪੁੱਛ ਸਕਦੀ ਆ, ਨਾ ਹੀ ਉਹ ਦੂਸਰੀ ਲਟਰ ਕੁੱਤੀ ਪੁੱਛ ਸਕਦੀ ਆ ਸਲਮਾ ਬੱਟ, ਤੇ ਕੋਈ ਨਹੀਂ ਪੁੱਛ ਸਕਦਾ। ਉਹ ਚੀਜ਼ ਪੁੱਛ ਨਹੀਂ ਸਕਦੇ। ਪਹਿਲੇ ਤਾਂ ਰਕਸ਼ੇ ਦਾ ਕਿਰਾਏ 'ਤੇ ਤੁਸੀਂ ਸਾਡੇ ਰਕਸ਼ੇ 'ਤੇ 30 ਮਣ ਵਜ਼ਨ ਜਾਂਦਾ ਸੀ, 25 ਮਣ ਵਜ਼ਨ, 30 ਮਣ ਵਜ਼ਨ। ਉਹ ਵੀ ਚਲੋ ਯਾਰ ਕੋਈ ਕਿਰਾਇਆ ਬਚ ਜਾਵੇ, ਕੋਈ ਪਰਸੈਂਟੇਜ ਕਿਰਾਏ ਦੀ ਘੱਟ ਪੈ ਜਾਵੇ, ਅਤੇ ਜਿੰਨਾ ਕੁ ਰਕਸ਼ੇ ਵਾਲੇ ਨੂੰ ਪੇਲ ਸਕੀਏ ਲੋਡਰ ਨੂੰ, ਉਹਦੇ 'ਤੇ ਪਾ ਦਈਏ ਵਜ਼ਨ। ਉਹ ਭਰਾਵਾ ਉਹਦਾ ਕਿਰਾਇਆ ਹੀ ਸਾਨੂੰ ਤੁਸੀਂ ਕੱਢ ਕੇ ਦੇ ਦਿਓ। ਇਸ ਵਜ੍ਹਾ ਨਾਲ ਮੇਰਾ ਭਾਈ ਜੋ ਮਰਜ਼ੀ ਕਹਿ ਲਓ, ਇਸ ਮੁਲਕ 'ਚ ਇਹ ਮੁਲਕ ਕਦੇ ਕਿਸੇ ਸੂਰਤ ਤਰੱਕੀ ਨਹੀਂ ਕਰ ਸਕਦਾ। ਅਸੀਂ ਕਹੀਏ ਨਾ ਵੀ ਅਸੀਂ ਮਿਹਨਤ ਕਰਾਂਗੇ ਤਾਂ ਤਰੱਕੀ ਕਰ ਜੂਗਾ, ਨਹੀਂ ਯਾਰ। ਜਿਹੜੀਆਂ ਰੀਅਲ ਗੱਲਾਂ ਨਾ ਉਹ ਕਰੋ। ਸਾਡੇ ਜਿੰਨੇ ਸਹਾਫੀ ਆ ਇੱਥੇ ਸਭ ਚੂਤੀਏ ਆ। ਕੋਈ ਬੰਦਾ ਸੱਚ ਨਹੀਂ ਦਿਖਾਉਂਦਾ, ਕਿਸੇ 'ਚ ਹਿੰਮਤ ਹੀ ਕੋਈ ਨਹੀਂ, ਜੁਰਤ ਹੀ ਕੋਈ ਨਹੀਂ ਸੱਚ ਦਿਖਾਉਣ ਦੀ। ਵੀ ਕਿਸੇ ਜੁਰਤ ਹੋਵੇ ਸੱਚ ਦਿਖਾਉਣ ਦੀ, ਨਹੀਂ। ਸੱਚ ਬੋਲਣ ਦੀ ਵੀ ਜੁਰਤ ਨਹੀਂ। ਸੱਚ ਆਹ ਵਾ ਜਿਹੜਾ ਮੈਂ ਤੁਹਾਨੂੰ ਦਿਖਾ ਰਿਹਾ। ਕਿਸੇ ਗਲੀ ਮੁਹੱਲੇ ਚਲੇ ਜਾਓ, ਕਿਸੇ ਦੀ ਦਿਹਾੜੀ ਲੱਗੀ ਆ, ਉਹਦੇ ਰੋਟੀ ਪੱਕੀ ਆ, ਕਿਸੇ ਦੀ ਨਹੀਂ ਲੱਗੀ, ਉਹਦੇ ਰੋਟੀ ਨਹੀਂ ਪੱਕੀ। ਔਰ ਮੁਲਕ ਸਾਡਾ ਤਰੱਕੀ ਜਾ ਰਿਹਾ। ਮੁਲਕ ਸਾਡਾ ਜੀ ਅਮਰੀਕਾ ਤੋਂ ਫੰਡ ਲੈ ਰਿਹਾ, ਹੁਣ ਜੀ ਚਾਈਨਾ ਤੋਂ ਫੰਡ ਲੈ ਰਿਹਾ। ਉਹ ਅਸੀਂ ਭੀਖ ਹੀ ਮੰਗਣੇ 'ਚ ਐਕਸਪਰਟ ਹਾਂ। ਅਸੀਂ ਅਗਰ ਕੋਈ ਚੀਜ਼ ਆਜ਼ਾਦ ਕੀਤੀ ਆ ਤਾਂ ਭੀਖ ਆਜ਼ਾਦ ਕੀਤੀ ਆ। ਉਹ ਅਸੀਂ ਸਲਾਮ ਮੁਤਾਸਰੀਨ ਦਿਖਾ ਕੇ ਲੈ ਲਈਏ, ਉਹ ਅਸੀਂ ਕੁਛ ਦਿਖਾ ਕੇ ਲੈ ਲਈਏ, ਬਸ। ਇਹਦੇ ਤੋਂ ਜ਼ਿਆਦਾ ਕੁਛ ਨਹੀਂ ਹੈਗਾ। ਮੇਰਾ ਭਾਈ ਕਿੱਥੇ ਫਿਰਦੀ ਹੈ ਸਾਡੀ ਆਵਾਮ? ਨਾ ਸਾਡੀ ਆਵਾਮ 'ਚ ਸ਼ੂਰ ਆਣੇ ਨਹੀਂ ਦਿੱਤਾ ਹੈਗਾ। ਮੈਂ ਪੜ੍ਹੇ ਲਿਖੇ ਲੋਕ ਦੇਖੇ ਆ, ਔਰ ਪੜ੍ਹੇ ਲਿਖੇ ਲੋਕ ਅੱਲਾ ਦੇ ਬੰਦੇ ਐਸੇ ਜਾਹਿਲ, ਐਸੀ ਜਹਲੀਅਤ ਉਹਨਾਂ 'ਚ। ਕਮ ਅਜ਼ ਕਮ ਗ੍ਰੈਜੂਏਟ ਬੰਦਾ ਇਸ ਮੁਲਕ ਦਾ ਜਹਿਲਾਂ ਵਾਲੀਆਂ ਗੱਲਾਂ ਕਰਦਾ, ਇੰਤਹਾਈ ਜਹਿਲ। ਉਹ ਜੇ ਤੁਸੀਂ ਨੂਨ ਲੀਗ ਦੇ ਸਪੋਰਟਰ ਆ ਤਾਂ PTI ਨੂੰ ਗਾਲਾਂ ਕੱਢਦੇ ਆ। PTI ਦੇ ਭਈ ਹੱਕ ਗੱਲ ਕਰੋ ਤੁਸੀਂ। ਕਿੱਥੇ ਤਰੱਕੀ? PTI ਦੇ ਦੌਰ ਚਲੋ ਕਿਸਾਨਾਂ 'ਤੇ ਕੁਛ ਬਿਹਤਰੀ ਆਈ, ਠੀਕ ਆ, ਲੇਕਿਨ ਉਹਨਾਂ ਨੂੰ ਕੰਸਿਸਟੈਂਟਲੀ ਅਸੀਂ ਪਾਲਿਸੀਆਂ ਬਣਾਉਣੀਆਂ ਚਾਹੀਦੀਆਂ ਸੀ ਕਿ ਕੰਸਿਸਟੈਂਟਲੀ ਅਸੀਂ ਤਰੱਕੀ ਕਰਦੇ। ਹਕੂਮਤਾਂ ਤਾਂ ਆਉਣੀਆਂ ਜਾਣੀਆਂ ਸੀ, 5 ਸਾਲ ਦੇ ਵਿੱਚ ਹਕੂਮਤ ਆ ਜਾਂਦੀ ਆ, ਚਲੀ ਜਾਂਦੀ ਆ। ਹਰ ਹਕੂਮਤ ਆਪਣੇ ਆਰਜ਼ੀ ਸਟੈਪ ਲੈਂਦੀ ਆ, ਠੀਕ ਆ। ਨੂਨ ਲੀਗ ਤਾਂ ਹੈ ਹੀ ਬਗੈਰਤਾਂ ਦੀ ਹਕੂਮਤ, ਔਰ ਇਹਨਾਂ ਨੂੰ ਲੈ ਕੇ ਆਉਣ ਵਾਲੇ ਸਭ ਤੋਂ ਬੜੇ ਬਗੈਰਤ। ਕਿਸੇ ਨੇ ਇਹਨਾਂ ਨੂੰ ਵੋਟ ਦਿੱਤਾ, ਉਹ ਵੀ ਬਗੈਰਤ। ਕਿਸੇ ਨੇ ਨਹੀਂ ਦਿੱਤਾ, ਉਹ ਵੀ ਬਗੈਰਤ। ਲੈ ਕੇ ਆਉਣ ਵਾਲੇ ਬਗੈਰਤ। ਹਰ ਲਿਹਾਜ਼ ਨਾਲ ਬਗੈਰਤਾਂ ਦੀ ਹਕੂਮਤ ਹੈ ਨੂਨ ਲੀਗ ਦੀ। ਇਹਦੇ ਵਿੱਚ ਕੋਈ ਬੰਦਾ ਗੈਰਤਮੰਦ ਹੋਵੇ ਤਾਂ ਉਹ ਹਕੂਮਤ ਉਹ ਛੱਡ ਦੇਵੇ। ਉਹ ਕਹੇ ਮੇਰੇ 'ਚ ਇੰਨੀ ਗੈਰਤ ਹੈ ਅਖਲਾਕੀ ਤੌਰ 'ਤੇ ਕਿ ਮੈਂ ਨਹੀਂ ਬਰਦਾਸ਼ਤ ਹੀ ਨਹੀਂ ਕਰ ਸਕਦਾ ਇਹ ਚੀਜ਼। ਇੱਥੇ ਮੈਂ ਜ਼ਿਕਰ ਕਰਨਾ ਚਾਹੂੰਗਾ ਮਲਕ ਅਹਿਮਦ ਖਾਨ, स्पीकर पंजाब असम्बली। वो अपने आप को बड़ा गैरतमंद, मैं बड़े गैरतमंद बाप का बेटा हूँ, मैं फलां, मैं ढिमकान। तेरे च भी गैरत अगर होवे ना, तू छड़ देवे हुकूमत, तू लत्त मारे उस कुर्सी नूं खड़ा होके 6 फुट जावे दूर। तेरी कुर्सी जिन्नी तेरी ढिड आ ते लत्त आ ना 6 फुट चली जावे, बड़ी गल आ। ते बाकी नाल खैर दे जनूबी पंजाब साडा गिलानी खानदान, सैयद ज़ात, साडे बहुत सारे लोग पीर मानते हैं उन्होंने, चोर। भई ये सीधी गल आ, हजूर की बेटी के बारे भी यही अल्फाज सी कि अगर वो चोरी करूगी तो वो भी हथ कट्टे जाने हैं। जो कानून उन्होंने वास्ते इन्ना सख्त है ना, यदा पता नहीं है भी सैयद या नहीं। सैयद अपनी आदत दसदा हुंदा कि मैं सैयद हाँ। आदत तो पता चलता होंगे कि वह कदे किस तो मंगता नहीं, कदे चोरी नहीं करता, कदे कुछ, वो आदत तो पता लग जाता होंगे। ये गिलानी साहब हुणी जमीनां वेच के किसी दौर से इलैक्शन लड़ते होंगे सी। हुण गिलानी साहब हुण कोई इन्ना पैसा आ गया कि उन्होंने जिहड़े वो सज्जे खब्बे है ना, वो भी फार्चूनरां ते 2-2 4-4 करोड़ की गड्डी ते चढ़े फिरदे हैं। जिंदा मिसाल है एक बंदा साढ़े स्टूडेंट दौर दे विच हुंदा सी, अज
ਅਲੀ ਮੂਸਾ ਗਿਲਾਨੀ ਨਾਲ ਫਿਰਦਾ, ਕਿੱਥੋਂ ਆਇਆ ਪੈਸਾ ਉਹਦੇ ਕੋਲ? ਉਦੋਂ ਸਟੂਡੈਂਟਾਂ ਕੋਲ 5-5 ਰੁਪਏ ਮੰਗਦਾ ਹੁੰਦਾ ਸੀ। ਅੱਜ ਉਸ ਬੰਦੇ ਕੋਲ ਇੰਨੀ ਕੁ ਦੌਲਤ ਆ ਗਈ ਆ, ਗੱਡੀਆਂ ਤੇ ਚੜ੍ਹੇ ਹੋਏ ਆ। ਕਿੱਥੋਂ ਆਈਆਂ ਐਡੀ ਮਿਹਨਤ ਯਾਰ? 8-10 ਸਾਲਾਂ 'ਚ ਅਸੀਂ ਰਗੜਵਾ ਰਹੇ ਹਾਂ, ਅਸੀਂ ਮਰ ਰਹੇ ਹਾਂ, ਮਜ਼ਦੂਰੀ ਹਰ ਚੀਜ਼ ਅਸੀਂ ਕੀਤੀ ਆ, ਸਾਡੇ ਕੋਲ ਕੁਛ ਨਹੀਂ ਆਇਆ। ਅਸੀਂ ਤਾਂ ਮੋਟਰਸਾਈਕਲ ਨਹੀਂ ਲੈ ਸਕਦੇ ਇੱਕ। ਐਸੀ ਕਿਹੜੀ ਭੈਣ ਚੋ ਉਹਨੇ ਕਾਰੋਬਾਰ ਕੀਤਾ ਵੀ ਉਹ ਜਿਹੜਾ ਨਾ ਤਰੱਕੀ 'ਚ ਚਲੇ ਗਏ? ਇਹ ਸਭ ਚੋਰ ਉਹ ਚੱਕੇ, ਉਹ ਕੀ ਕਹਿੰਦੇ ਆ, ਜੀਰੇ ਬਲੇਡ, ਸ਼ਹੀਦੇ ਟੱਲੀ, ਇਹ ਸਭ ਇਕੱਠੇ ਹੋਏ ਆ, ਸਭ ਚੋਰ। ਹਾਂ, ਇੱਥੇ ਮਖਦੂਮ ਸ਼ਾਹ ਮਹਿਮੂਦ ਕੁਰੈਸ਼ੀ ਸਾਹਿਬ ਦਾ ਵੀ ਜ਼ਿਕਰ ਕਰਨਾ ਜ਼ਰੂਰੀ ਆ ਕਿ ਉਹ ਵੀ ਜੇਲ੍ਹ ਕੱਟ ਰਹੇ ਆ ਜੀ ਆਵਾਮ ਵਾਸਤੇ। ਆਵਾਮ ਨੂੰ ਉਹਨਾਂ ਨੇ ਸਿਰ 'ਤੇ ਚੁੱਕੇ ਹੋਇਆ, ਮੁਲਕ ਚੁੱਕੇ ਹੋਇਆ, ਮੁੰਡੇ ਉਹਦੇ ਨੇ, ਕੁੜੀ ਉਹਦੀ ਨੇ। ਭਾਈ ਕਿੱਥੇ ਲੋਲੀਪੌਪ ਵੇਚਦੇ ਆ? ਮਖਦੂਮ ਸਾਹਿਬ ਕੋਲ ਕੋਈ ਰਸਤਾ ਹੀ ਨਹੀਂ ਸੀ, ਨਾ ਉਹ ਪੀਪੀ 'ਚ ਜਾਣ ਜੋਗਾ, ਨਾ ਉਹ ਨੂਨ 'ਚ ਜਾਣ ਜੋਗਾ, ਕਿਉਂ ਦੋਵਾਂ ਲੱਤਾਂ ਮਾਰ ਕੇ ਆਏ ਸੀ, ਨਾ ਉਹ ਤੀਸਰੀ ਪਾਰਟੀ 'ਚ ਜਾਣ ਜੋਗਾ। ਜਹਾਂਗੀਰ ਤਰੀਨ ਨਾਲ ਮੁਖਾਲਫਤਬਾਜ਼ੀ ਸੀ ਉਹਨਾਂ ਦੀ, ਅਤੇ ਕਿਸ ਤਰ੍ਹਾਂ ਕਰ ਸਕਦੇ ਆ? ਉਹਦੇ ਕੋਲ ਰਸਤਾ ਹੀ ਨਹੀਂ ਸੀ। ਉਹਦੇ ਕੋਲ ਰਸਤਾ ਇਹੀ ਸੀ ਕਿ ਭਾਈ ਅਮਰ ਹੋ ਜਾਓ। ਉਹ ਜਿਸ ਤਰ੍ਹਾਂ ਕਹਿੰਦੇ ਗੰਗਾ ਦੇ ਵਿੱਚੋਂ ਪਾਣੀ ਪੀ ਕੇ ਅਮਰ ਹੋ ਜਾਓ। ਇੰਨੀ ਜਾਇਦਾਦ ਦੌਲਤ ਕਿੱਥੋਂ ਆਈ ਆ ਤੁਹਾਡੇ ਕੋਲ? ਕੋਈ ਹਿਸਾਬ ਹੈ? ਤੁਹਾਡਾ ਬਾਪ ਦਾਦਾ ਕਿੱਥੋਂ ਲੈ ਆਇਆ ਸੀ? ਜੇ ਤੁਹਾਡੇ ਬਾਪ ਦਾਦਾ ਸੈਯਦ ਦਰਵੇਸ਼ ਸੀ, ਸਾਡੇ ਜ਼ਿਆਦਾ ਇੱਥੇ ਮੰਨਿਆ ਜਾਂਦਾ ਜੀ ਇਹਨਾਂ ਦੇ ਜੀ ਬਹਾਉਦੀਨ ਜ਼ਿਕਰੀਆ ਹੋ ਗਿਆ, ਅਤੇ ਇਹ ਗਿਲਾਨੀ ਖਾਨਦਾਨ, ਇਹ ਉਹ ਸਾਰੇ ਸਜਾਦਾ ਨਸ਼ੀਨ ਫਲਾਣੇ ਟਮਕਾਣੇ, ਅਤੇ ਇਹ ਉਹ। ਉਹਨਾਂ ਲੋਕਾਂ ਨੂੰ ਤਾਂ ਪੈਸੇ ਦੀ ਜ਼ਰੂਰਤ ਹੀ ਨਹੀਂ ਸੀ। ਉਹ ਜਿਹੜੇ ਸੀ ਜਿਹਨਾਂ ਨੂੰ ਤੁਸੀਂ ਜਿਹਨਾਂ ਦੇ ਨਾਂ 'ਤੇ ਖਾਂਦੇ ਆ ਕਬਰਾਂ ਦੀ ਕਮਾਈ, ਉਹਨਾਂ ਨੂੰ ਤਾਂ ਜ਼ਰੂਰਤ ਹੀ ਨਹੀਂ ਸੀ ਪੈਸੇ ਦੀ, ਨਾ ਦੌਲਤ ਸੀ, ਨਾ ਉਹਨਾਂ ਕੋਲ ਹੈਗੀ ਸੀ। ਤੁਹਾਡੇ ਕੋਲ ਕਿੱਥੋਂ ਆ ਗਈ? ਤੁਸੀਂ ਐਡੇ ਲੰਬਰਦਾਰ ਕਿੱਥੋਂ ਹੋ ਗਏ ਦੌਲਤ ਦੇ? ਕਿੱਥੋਂ ਦੌਲਤ ਆਈ ਤੁਹਾਡੇ ਕੋਲ? ਉਹ ਅਗਰ ਦਰਵੇਸ਼ ਸੀ, ਦਰਵੇਸ਼ ਨੂੰ ਤਾਂ ਜ਼ਰੂਰਤ ਹੀ ਕੋਈ ਨਹੀਂ ਕਿਸੇ ਸ਼ਾਇਦ ਦੀ। ਉਹਨੂੰ ਤਾਂ ਇੱਕ ਟਾਈਮ ਦੀ ਰੋਟੀ ਦੀ ਵੀ ਲੋੜ ਨਹੀਂ, ਉਹਨੂੰ ਜ਼ਰੂਰਤ ਹੀ ਕੋਈ ਨਹੀਂ ਹੈਗੀ। ਦੁਨੀਆ ਨਾਲ ਤਾਂ ਤਲਕੇ ਨਹੀਂ ਹੁੰਦਾ ਉਹਨਾਂ ਦਾ। ਉਹ ਜਿੱਥੇ ਮਰਜ਼ੀ ਸੌ ਜਾਣ, ਜਿੱਥੇ ਮਰਜ਼ੀ ਬਹਿ ਜਾਣ, ਜੋ ਮਰਜ਼ੀ, ਮਤਲਬ ਉਹਨਾਂ ਨੂੰ ਇਸ ਇੰਨੀ ਜ਼ਰੂਰਤ ਹੁੰਦੀ ਹੈ ਵੀ ਜਿੰਨਾ ਕੁ ਜੀ ਸਕਣ ਬਸ। ਇਹ ਤੋਂ ਵੱਧ ਕੇ ਉਹਨਾਂ ਨੂੰ ਜ਼ਰੂਰਤ ਹੀ ਨਹੀਂ ਹੈਗੀ। ਉਹਨਾਂ ਨੂੰ ਤਾਂ ਇੱਕ ਟਾਈਮ ਦੀ ਰੋਟੀ ਪੇਟ ਭਰ ਕੇ ਮਿਲ ਜਾਂਦੀ ਸੀ, ਤਾਂ ਦੂਸਰੇ ਟਾਈਮ ਦੀ ਉਹ ਜ਼ਰੂਰਤ ਹੀ ਨਹੀਂ ਹੁੰਦੀ ਸੀ। ਤੁਹਾਡੇ ਕੋਲ ਪੈਸੇ ਕਿੱਥੋਂ ਆਏ? ਤੁਸੀਂ ਕਿਸ ਤਰ੍ਹਾਂ ਆਪਣੇ ਆਪ ਨੂੰ ਸੈਯਦ ਜ਼ਾਤ ਕਹਿ ਸਕਦੇ ਹੋ? ਤੁਸੀਂ ਕਿਸ ਤਰ੍ਹਾਂ ਆਪਣੇ ਆਪ ਨੂੰ ਦਰਵੇਸ਼ ਕਹਿ ਸਕਦੇ ਹੋ? ਨਹੀਂ ਕਹਿ ਸਕਦੇ ਭਾਈ। ਇੱਥੇ ਜਿਹਨੂੰ ਚੱਕ ਲਓ ਤੁਸੀਂ, ਇੱਥੇ ਜਿਹਨੂੰ ਚੱਕ ਲਓ, ਉਹ ਮੇਰਾ ਭਾਈ ਇਸੇ ਤਰ੍ਹਾਂ ਦਾ ਨਿਕਲੇਗਾ, ਉਹ ਗੰਦਾ ਅੰਡਾ ਨਿਕਲੇਗਾ। ਚਲੋ ਠੀਕ ਆ, ਲੇਕਿਨ ਗੱਲ ਇਹ ਹੈ ਵੀ ਸਾਡੀ ਪੰਜਾਬ ਹਕੂਮਤ ਨੂੰ ਜਿਹੜੀ ਪੈਰਾ ਫੋਰਸਿਸ ਨੂੰ ਨਵੀਆਂ ਗੱਡੀਆਂ ਲੈ ਕੇ ਦਿੱਤੀਆਂ ਸਾਡੇ ਪੈਸੇ 'ਤੇ, ਸਾਡੇ ਖਰਚੇ 'ਤੇ, ਉਹ ਕਿਸ ਬੇਸ 'ਤੇ ਲੈ ਕੇ ਦਿੱਤੀਆਂ? ਜਦੋਂ ਸਾਡੀ ਗੰਦਮ ਜਿਹੜੀ ਆ ਉਹ ਰੁਲ ਰਹੀ ਸੀ, ਉਦੋਂ ਕੋਈ ਨਹੀਂ ਪੁੱਛਦਾ ਸੀ। ਅੱਜ ਉਹੀ ਗੰਦਮ ਸਾਡੀ 1000 ਰੁਪਏ ਉੱਤੇ ਚਲੀ ਗਈ ਆ, ਅਤੇ ਉਹ ਮਹਿੰਗਾਈ ਨਜ਼ਰ ਹੀ ਨਹੀਂ ਆਉਂਦੀ ਕੌਮ ਨੂੰ। ਨਾ ਕੌਮ ਨੂੰ ਨਜ਼ਰ ਆਉਂਦੀ ਹੈ, ਨਾ ਸਿਆਸਤਦਾਨਾਂ ਨੂੰ, ਨਾ ਅਦਾਰਿਆਂ ਨੂੰ। ਉਹ ਕਿਸੇ ਨੂੰ ਨਜ਼ਰ ਨਹੀਂ ਆਉਂਦੀ। ਉਹਨੂੰ ਆਇਡੈਂਟੀਫਾਈ ਕਰਨ ਦੀ ਜ਼ਰੂਰਤ ਆ, ਉਹਦੇ 'ਤੇ ਕੰਮ ਕਰਨ ਦੀ ਜ਼ਰੂਰਤ ਆ, ਲੇਕਿਨ ਇਹ ਨਹੀਂ ਕਰਨਾ ਇਹਨਾਂ ਨੇ। ਇਹ 2-4 ਦਿਨ ਗੱਲਾਂ ਬਾਤਾਂ ਕਰਕੇ ਹੋ ਸਕਦਾ ਰੇਟ 4000 ਵੱਲ ਨੂੰ ਚਲਾ ਜਾਵੇ ਦਸੰਬਰ ਵਿੱਚ, ਹੋ ਸਕਦਾ 3200-3300 'ਤੇ ਚਲਾ ਜਾਵੇ ਆ 2-3 ਹਫ਼ਤਿਆਂ ਦੇ ਵਿੱਚ। ਇਹ ਕੋਈ ਪਤਾ ਨਹੀਂ, ਥੱਲੇ ਨਹੀਂ ਆਉਂਦਾ। ਬਹਰਹਾਲ ਇਸ ਮੁਲਕ 'ਚ ਗਈ ਚੀਜ਼ ਥੱਲੇ ਨਹੀਂ ਆਉਂਦੀ, ਸਿਰਫ ਕਿਸਾਨ ਦੀ ਆ ਸਕਦੀ ਹੈ, ਬਾਕੀ ਨਹੀਂ। ਅਗਲੇ ਗੰਦਮ ਦੇ ਸੀਜ਼ਨ 'ਤੇ ਥੱਲੇ ਆਏਗੀ, ਭਲਾ 5000 ਤੋਂ ਡਿੱਗ ਕੇ ਥੱਲੇ ਆ ਜਾਵੇ। ਉਹ ਅਗਲੇ ਗੰਦਮ ਦੇ ਸੀਜ਼ਨ 'ਤੇ ਜ਼ਰੂਰ ਆਏਗੀ, ਲੇਕਿਨ ਉਹਦੇ 'ਚ ਨਹੀਂ ਆਉਂਦੀ। ਹੁਣ ਉੱਤੇ ਗਈ ਉਹ ਥੱਲੇ ਨਹੀਂ ਆਉਂਦੀ। ਮਜ਼ਾ ਤਾਂ ਦਾ ਨਾ ਇਹਨਾਂ ਦੀ ਫੋਰਸਿਸ ਬਣਾਈਆਂ ਦਾ, ਇਹ ਉਹ ਆ ਜਿਹੜੇ ਲੁੱਚ ਤਲੇ ਆ ਇਹਨਾਂ ਨੇ, ਇਹ ਹੁਣ ਥੱਲੇ ਆਉਣ ਨਾ। ਹੁਣ 2800 ਤੋਂ ਲੈ ਕੇ 1800 'ਤੇ ਨਹੀਂ ਲੈ ਕੇ ਆ ਸਕਦੇ ਮੇਰਾ ਭਾਈ ਇਹ, ਕਿਉਂਕਿ ਉਹ ਸਾਡੇ ਕੋਲ ਚਲੀ ਗਈ ਆ, ਉਹ ਸਟਾਕੀਏ ਕੋਲ ਆ, ਉਹ ਚਲੀ ਗਈ ਆ ਮਿਲ ਓਨਰਾਂ ਕੋਲ ਚਲੀ ਗਈ ਆ, ਸਾਡੇ ਕੋਲ ਹੈ ਹੀ ਨਹੀਂ। ਉਹ ਜੋ ਮਰਜ਼ੀ ਕਰਨ, ਹੁਣ ਉਹ ਜਿਵੇਂ ਮਰਜ਼ੀ ਹੁਣ ਨਚਾਉਣ ਆਵਾਮ ਨੂੰ ਬਾਂਦਰ ਤਰ੍ਹਾਂ। ਹੁਣ ਵੈਸੇ ਉਸ ਆਵਾਮ 'ਤੇ ਵੀ ਮੈਨੂੰ ਲਾਹਨਤ ਪਾਉਣ ਦਾ ਦਿਲ ਕਰ ਰਿਹਾ, ਜਿਹੜੀ ਕਹਿੰਦੀ ਹੁੰਦੀ ਸੀ ਹਾਂ सस्ती हो गई, हम भी लेंगे, हम भी खाएंगे, अब पता चला किसानों को। चलो भाई, सानू तो पता ਜਿਹੜਾ ਲੱਗਣਾ ਸੀ ਲੱਗ ਗਿਆ, ਤੇ ਉਹ ਹੁਣ ਤੁਸੀਂ ਲਓ ਨਾ। ਫਿਰ ਹੁਣ ਅੱਗੇ ਪਤਾ ਲੱਗੂਗਾ ਨਾ ਜਦੋਂ ਲਓਗੇ।